पंजाबी रेडियो यूएसए सुन रहे सारे ही मानयोग ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਜਿਹੜਾ ਜੀ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਅਤੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 4 ਤਰੀਕ ਆ ਅਤੇ ਦਿਨ ਮੰਗਲਵਾਰ ਆ। ਸੋ ਤੋਂ ਪੇਸ਼ ਕਰਾਂਗੇ ਤੁਹਾਡੇ ਲਈ ਅਮਰੀਕਾ ਭਰ ਦੀਆਂ ਵਿਸ਼ਵ ਦੀਆਂ ਅਹਿਮ ਖਬਰਾਂ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਵੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਰ ਲਿਨਵੁੱਡ ਤੋਂ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲਸ ਨੇ। 200 ਤੋਂ ਲੈ ਕੇ 1200 ਜਾਣਿਆਂ ਦੀ ਕਪੈਸਿਟੀ ਵਾਲੇ 3 ਖੁੱਲ੍ਹੇ ਡੁੱਲੇ ਉਹਨਾਂ ਦੇ ਹਾਲ ਹੈ। ਬਹੁਤ ਹੀ ਖੁੱਲ੍ਹੀ ਡੁੱਲੀ ਉੱਥੇ ਜਿਹੜੀ ਆ ਪਾਰਕਿੰਗ ਹੈਗੀ ਆ। ਅਤੇ ਇਹਨਾਂ ਦੇ ਕੋਲ ਤੁਸੀਂ ਕਿਸੇ ਵੀ ਤਰੀਕੇ ਦੀ ਆਪਣੀ ਖੁਸ਼ੀ ਦੇ ਮੌਕੇ ਦੇ ਉੱਤੇ ਜਿਹੜੀ ਆ ਕੋਈ ਵੀ ਪਾਰਟੀ ਕਰਨੀ ਹੋਵੇ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਸਨਰਾਈਜ਼ ਬੈਂਕਟ ਹਾਲ ਵਾਲੇ ਕਮਲ ਹੁਣੀ, ਨੰਬਰ 707-474-7003 707-474-7003 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਅੱਜ ਸਵੇਰ ਤੋਂ ਜਿਹੜੇ ਸੁਪਰੀਮ ਕੋਰਟ ਦੇ ਨੋਮੀਨੇ ਹੈਗੇ ਆ ਸੁਪਰੀਮ ਕੋਰਟ ਜਸਟਿਸ ਦੇ ਲਈ, ਬ੍ਰੈਟ ਕੈਵਨੋ, ਉਹਨਾਂ ਦੀ ਜਿਹੜੀ ਹੀਅਰਿੰਗ ਆ ਉਹ ਚੱਲ ਰਹੀ ਆ। ਅਤੇ ਸਵੇਰੇ ਕਹਿੰਦੇ ਕਾਫੀ ਉੱਥੇ ਜਿਹੜਾ ਸੀਨ ਆ ਰੌਲਾ ਰੱਪਾ ਵਾਲਾ ਬਣਿਆ ਰਿਹਾ। ਡੈਮੋਕ੍ਰੇਟ ਨੇ ਬਹੁਤ ਵਾਰੀ ਟਰਾਈ ਕੀਤਾ ਉਸ ਨੂੰ ਜਿਹੜਾ ਸੈਸ਼ਨ ਨੂੰ ਬੰਦ ਕਰਨ ਦੇ ਲਈ, ਅਤੇ ਬਹੁਤ ਸਾਰੇ ਜਿਹੜੇ ਪ੍ਰੋਟੈਸਟਰ ਆ ਉਹ ਵਿੱਚ ਜਿਹੜਾ ਆ ਪ੍ਰੋਟੈਸਟ ਕਰਦੇ ਰਹੇ। ਬਿਲਕੁਲ। ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਜਿਹੜੇ ਸੁਪਰੀਮ ਕੋਰਟ ਜਸਟਿਸ ਦੇ ਨੋਮੀਨੀ ਬ੍ਰੈਟ ਕੈਵਨਾ ਇਸ ਟਾਈਮ ਉਹਨਾਂ ਆਪਣੀ ਕਨਫਰਮੇਸ਼ਨ ਹੀਅਰਿੰਗ ਦੇ ਲਈ ਜਿਹੜੇ ਉਹ ਪਹੁੰਚੇ ਹੋਏ ਨੇ। ਪੂਰੀ ਕਮੇਟੀ ਨੂੰ ਜਿਹੜਾ ਇਸ ਦੇ ਵਿੱਚ ਮੌਕਾ ਮਿਲਣਾ ਹੈ, ਜਿਹੜੀ ਕਿ ਡੈਮੋਕ੍ਰੇਟਸ ਅਤੇ ਰਿਪਬਲਿਕਨ ਦੋਨਾਂ ਹੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਉਸ ਦੇ ਵਿੱਚ ਹੈਗੇ ਆ। ਅਤੇ ਉਹਨਾਂ ਦੇ ਵਿੱਚ ਜਿਹੜੇ ਵੱਖ-ਵੱਖ ਸਵਾਲ ਜਿਹੜੇ ਉਹਨਾਂ ਨੂੰ ਮਿਲਣਗੇ, ਵੱਖਰਾ ਵੱਖਰਾ ਸਮਾਂ ਮਿਲੂਗਾ ਸਾਰਿਆਂ ਨੂੰ। ਓਪਨਿੰਗ ਸਟੇਟਮੈਂਟਸ ਦੇ ਲਈ ਪਹਿਲਾਂ ਮੌਕਾ ਹੋਵੇਗਾ। ਫਿਰ ਸਭ ਤੋਂ ਅੱਜ ਪਹਿਲਾਂ ਸਾਰੇ ਜਾਣੇ ਜਿਹੜੇ ਕਮੇਟੀ ਦੇ ਆ ਉਹ ਓਪਨਿੰਗ ਸਟੇਟਮੈਂਟਸ ਕਰਨਗੇ। ਫਿਰ ਜਿਹੜੇ ਬ੍ਰੈਟ ਕੈਵਨਾ ਆ ਉਹ ਕਮੇਟੀ ਦੇ ਸਾਹਮਣੇ ਜਿਹੜੀ ਆਪਣੀ ਓਪਨਿੰਗ ਸਟੇਟਮੈਂਟ ਕਰਨਗੇ। ਅਤੇ ਆਈ ਥਿੰਕ ਕੱਲ੍ਹ ਤੋਂ ਫਿਰ ਇਹਨਾਂ ਨੂੰ ਅੱਧਾ ਘੰਟੇ ਦਾ ਸਮਾਂ ਹਰ ਇੱਕ ਜਿਹੜੇ ਆ ਸੈਨੇਟਰ ਆ ਉਹਨਾਂ ਨੂੰ ਮਿਲੇਗਾ ਵੀ ਉਹ ਵੱਖੋ ਵੱਖਰੇ ਸਵਾਲ ਦੇ ਜਵਾਬ ਜਿਹੜੇ ਆ ਉਹਨਾਂ ਦੇ ਕੋਲੋਂ ਪੁੱਛ ਸਕਣ। ਸੋ ਰੌਲਾ ਰੱਪਾ ਕਾਫੀ ਜ਼ਿਆਦਾ ਆ। ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਇਹ ਛੋਟੇ ਜਿਹੇ ਕਾਰਜਕਾਲ ਦੇ ਵਿੱਚ 600 ਦਿਨਾਂ ਦੇ ਕਾਰਜਕਾਲ ਦੇ ਵਿੱਚ ਇਹ ਦੂਜਾ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਨੋਮੀਨੀ ਆ ਉਹਨਾਂ ਦੀ ਜਿਹੜੀ ਹੀਅਰਿੰਗ ਹੋ ਰਹੀ ਹੈ। ਇੱਕ ਆਲਰੇਡੀ ਜਿਹੜੇ ਪਹਿਲੋਂ ਆ ਜਸਟਿਸ ਆ ਸੁਪਰੀਮ ਕੋਰਟ ਦੇ ਜਿਹੜੇ ਨੀਲ ਗੌਰਸਚ ਆ ਉਹ ਬਣ ਚੁੱਕੇ, ਉਹਨਾਂ ਨੂੰ ਕਨਫਰਮੇਸ਼ਨ ਜਿਹੜੀ ਮਿਲ ਚੁੱਕੀ ਆ। ਉਸ ਟਾਈਮ ਦੇ ਉੱਤੇ ਜਿਹੜੀ ਨਿਊਕਲੀਅਰ ਆਪਸ਼ਨ ਜਿਹੜੀ ਆ ਉਹ ਵਰਤੀ ਗਈ ਸੀ ਜਦੋਂ ਜਿਹੜੇ ਨੀਲ ਗੌਰਸਚ ਆ ਉਹਨਾਂ ਨੂੰ ਸੈਨੇਟ ਦੇ ਵਿੱਚੋਂ ਅਪਰੂਵਲ ਮਿਲਿਆ ਸੀ। ਸੋ ਰੌਲਾ ਰੱਪਾ ਹਰਜੋਤ ਸਿੰਘ ਜੀ ਸਭ ਤੋਂ ਜ਼ਿਆਦਾ ਜਿਹੜਾ ਬ੍ਰੈਟ ਕੈਵਨਾ ਨੂੰ ਲੈ ਕੇ ਇਸ ਕਰਕੇ ਜਿਹੜਾ ਜ਼ਿਆਦਾ ਪਿਆ ਹੋਇਆ ਆ। ਜ਼ਿਆਦਾਤਰ ਜਦੋਂ ਵੀ ਕੋਈ ਸੁਪਰੀਮ ਕੋਰਟ ਦਾ ਨੋਮੀਨੀ ਬਣਦਾ ਆ ਉਹਨਾਂ ਦਾ ਜਿਹੜਾ ਵੀ ਕੋਈ ਪਬਲਿਕ ਰੈਕਡ ਹੁੰਦਾ ਆ, ਜਿਹੜਾ ਵੀ ਸਪੋਜ਼ ਟੂ ਵੀ ਜਿਹੜਾ ਪਬਲਿਕ ਰੈਕਡ ਹੁੰਦਾ ਆ ਉਹ ਉਹਨਾਂ ਦੀ ਜੁਡੀਸ਼ਰੀ ਦੀ ਕਮੇਟੀ ਦੇ ਸਾਰੇ ਮੈਂਬਰਸ ਤੱਕ ਪਹੁੰਚਿਆ ਜਾਂਦਾ ਆ। ਪਰ ਰੌਲਾ ਜਿਹੜੇ ਇਸ ਟਾਈਮ ਡੈਮੋਕ੍ਰੇਟ ਵਾਲੇ ਇਹ ਪਾ ਰਹੇ ਨੇ ਵੀ ਜਿਹੜੇ ਬ੍ਰੈਟ ਕੈਵਨਾ ਆ, ਜਿਹੜੇ ਇੱਕ ਟਾਈਮ ਦੇ ਉੱਤੇ ਜਾਰਜ ਬੁਸ਼ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਡਿਪਟੀ ਜਿਹੜੇ ਸਟਾਫ ਮੈਂਬਰ ਜਿਹੜੇ ਉੱਥੇ ਰਹੇ ਸੀਗੇ, ਉਹਨਾਂ ਦੇ ਜਿਹੜੇ ਉਹ ਡਾਕੂਮੈਂਟਸ ਆ ਉਹ ਸਾਰਿਆਂ ਦੇ ਸਾਹਮਣੇ ਪਬਲਿਕ ਦੇ ਸਾਹਮਣੇ ਜਿਹੜੇ ਆ ਉਹ ਨਹੀਂ ਦਿੱਤੇ ਗਏ, ਕਮੇਟੀ ਦੇ ਸਾਹਮਣੇ ਜਿਹੜੇ ਆ ਉਹ ਪੇਸ਼ ਨਹੀਂ ਕੀਤੇ ਗਏ। ਕੱਲ੍ਹ ਇਹ ਜਿਹੜੀ ਹੀਅਰਿੰਗ ਹੋਣ ਤੋਂ ਪਹਿਲਾਂ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਜਿਹੜੇ ਇੱਕ ਹਿਸਾਬ ਦੇ ਨਾਲ ਜਿਹੜੀ ਚਾਲ ਇਸ ਹਿਸਾਬ ਨਾਲ ਚੱਲੀ ਆ ਵੀ ਉਹਨਾਂ ਨੇ 42,000 ਡਾਕੂਮੈਂਟ ਜਿਹੜੇ ਆ 15 ਘੰਟੇ ਪਹਿਲਾਂ ਇਹ ਹੀਅਰਿੰਗ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਆ ਉਹ ਰਿਲੀਜ਼ ਕੀਤੇ। ਕਿਤੇ ਨਾ ਕਿਤੇ ਇਹ ਸੀਗਾ ਵੀ ਉਸ ਦੇ ਵਿੱਚੋਂ ਕੋਈ ਗੱਲ ਜਿਹੜੀ ਆ ਉਹ ਲੱਭ ਨਾ ਸਕੇ। ਅਤੇ ਇਹੀ ਨਹੀਂ, ਜਿਹੜੇ ਡੈਮੋਕ੍ਰੇਟਸ ਦਾ ਦਾਅਵਾ ਇਹ ਆ ਵੀ ਜਿਹੜੇ ਅਜੇ ਵੀ ਮਿਲੀਅਨਸ ਜਿਹੜੇ ਇਹਨਾਂ ਦੇ ਤਕਰੀਬਨ 1 ਮਿਲੀਅਨ ਡਾਕੂਮੈਂਟ ਆ
ਉਹ ਉਹਨਾਂ ਨੂੰ ਪਰਦੇ ਪਿੱਛੇ ਜਿਹੜਾ ਲੁਕਾ ਕੇ ਰੱਖਿਆ ਗਿਆ ਹੋਇਆ ਆ। ਸੋ ਰੌਲਾ ਰੱਪਾ ਜਿਹੜਾ ਸਭ ਤੋਂ ਜ਼ਿਆਦਾ ਇਹ ਆ ਵੀ ਜਿਹੜੇ ਰਿਪਬਲਿਕਨਸ ਆ ਅਤੇ ਉਹ ਇਹਨਾਂ ਦਾ ਜਿਹੜਾ ਲਾਇਰ ਹੈਗਾ ਆ, ਬ੍ਰੈਟ ਕੈਵਨਾ ਦਾ ਜਿਹੜਾ ਲਾਇਰ ਆ, ਉਹ ਸਿਰਫ ਉਹੀ ਡਾਕੂਮੈਂਟ ਕਮੇਟੀ ਦੇ ਸਾਹਮਣੇ ਜਾਂ ਪਬਲਿਕ ਦੇ ਸਾਹਮਣੇ ਜਿਹੜੇ ਉਹ ਪੇਸ਼ ਕਰ ਰਹੇ ਨੇ ਜਿਹੜੇ ਉਹ ਦਿਖਾਉਣਾ ਚਾਹੁੰਦੇ ਨੇ। ਬਾਕੀ ਡਾਕੂਮੈਂਟਸ ਆ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਜਿਹੜਾ ਡੈਮੋਕ੍ਰੇਟਸ ਵਾਲੇ ਇਹ ਦਾਅਵਾ ਕਰ ਰਹੇ ਨੇ। ਉੱਧਰ ਰਿਪਬਲਿਕਨ ਵਾਲੇ ਇਹ ਕਹਿ ਰਹੇ ਨੇ ਵੀ ਜਿਹੜਾ 2/3 ਡਾਕੂਮੈਂਟਸ ਆ ਉਹ ਆਲਰੇਡੀ ਅਸੀਂ ਇਹਨਾਂ ਦੇ ਪਬਲਿਕ ਰੈਕਡ ਵਾਲੇ ਜਿਹੜੇ ਆ ਉਹ ਅਸੀਂ ਪੇਸ਼ ਕੀਤੇ ਹੋਏ ਆ। ਪਰ ਇੱਕ ਜਿਹੜੀ ਸ਼ੁਰੂ ਤੋਂ ਜਿਹੜੀ ਇੱਕ ਕਹਿ ਲਓ ਵੀ ਪਰੰਪਰਾ ਚੱਲਦੀ ਆਈ ਆ ਸੁਪਰੀਮ ਕੋਰਟ ਨੋਮੀਨੀ ਦੀ ਕਨਫਰਮੇਸ਼ਨ ਹੀਅਰਿੰਗ ਦੇ ਵਿੱਚ ਵੀ ਆਲਮੋਸਟ ਉਹਨਾਂ ਦੇ 100% ਜਿਹੜੇ ਵੀ ਡਾਕੂਮੈਂਟਸ ਹੁੰਦੇ ਜਿਹੜੇ ਪਬਲਿਕ ਵਰਕ ਦੇ ਵਿੱਚ ਵਰਤੇ ਯੂਜ਼ ਕੀਤੇ ਹੁੰਦੇ ਉਹਨਾਂ ਨੇ ਉਹ ਕਮੇਟੀ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਰਹੇ ਆ। 99% ਤੱਕ ਜਿਹੜੇ ਜਾਂਦੇ ਰਹੇ। ਉਸ ਤੋਂ ਘੱਟ ਜਿਹੜੇ ਆ ਉਹ ਕਦੀ ਵੀ ਇੱਦਾਂ ਨਹੀਂ ਹੋਇਆ। ਕਹਿੰਦੇ ਇੱਕ ਵਾਰੀ ਪ੍ਰੈਜ਼ੀਡੈਂਟ ਰੀਗਨ ਜਿਹੜੇ ਆ ਉਹ ਇੱਦਾਂ ਜਸਟਿਸ ਕੀਗਨ ਜਦੋਂ ਬਣਨੇ ਸੀਗੇ ਜਸਟਿਸ ਦੇ ਵੇਲੇ ਉਦੋਂ ਉਹਨਾਂ ਨੇ ਟਰਾਈ ਕੀਤੀ ਸੀ, ਪਰ ਉਦੋਂ ਦੋਨਾਂ ਹੀ ਪਾਰਟੀਆਂ ਦੇ ਸੈਨੇਟਰਸ ਨੇ ਕਹਿ ਕੇ ਉਹਨਾਂ ਦੇ ਬਾਕੀ ਡਾਕੂਮੈਂਟਸ ਵੀ ਜਿਹੜੇ ਆ ਉਹ ਪਬਲਿਕ ਜਿਹੜੇ ਆ ਉਹ ਕਰਵਾਏ ਸੀਗੇ ਪ੍ਰੈਜ਼ੀਡੈਂਟ ਰੀਗਨ ਦੇ ਕੋਲੋਂ। ਸੋ ਕਾਫੀ ਹਰਜੋਤ ਸਿੰਘ ਜੀ ਇੱਕ ਰੌਲਾ ਰੱਪਾ ਆ, ਵਿਵਾਦਗ੍ਰਸਤ ਜਿਹੜਾ ਮਸਲਾ ਇਸ ਟਾਈਮ ਜਿਹੜੀ ਬ੍ਰੈਟ ਕੈਵਨਾ ਦਾ ਜਿਹੜੀ ਕਨਫਰਮੇਸ਼ਨ ਆ ਉਸ ਨੂੰ ਲੈ ਕੇ ਬਣਿਆ ਪਿਆ ਹੋਇਆ ਆ। ਜੀ ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਜਿਹੜੇ ਕੈਲੀਫੋਰਨੀਆ ਤੋਂ ਸੈਨੇਟਰ ਹੈਗੇ ਆ ਕਮਲਾ ਹੈਰਿਸ, ਉਹਨਾਂ ਨੇ ਕਿਹਾ ਵੀ ਜਿਹੜਾ 42,000 ਪੇਜਸ ਸਿਰਫ ਸਾਨੂੰ 15 ਘੰਟੇ ਪਹਿਲਾਂ ਮਿਲੇ ਆ ਅਤੇ ਉਹਦੇ ਲਈ ਸਾਨੂੰ ਪੜ੍ਹਨ ਦੇ ਲਈ ਈਵਨ ਸਮਾਂ ਵੀ ਨਹੀਂ ਮਿਲਿਆ। ਵੀ 15 ਘੰਟੇ ਬਹੁਤ ਘੱਟ ਸਮਾਂ ਹੁੰਦਾ ਇੰਨੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਪੇਪਰਸ ਦੇ ਗੋ ਥਰੂ ਹੋਣ ਨੂੰ। ਸੋ ਇਸ ਕਰਕੇ ਅਸੀਂ ਜਿਹੜੀ ਇਹ ਹੀਅਰਿੰਗ ਆ ਉਹਦੇ ਵਿੱਚ ਅੱਗੇ ਮੂਵ ਨਹੀਂ ਹੋ ਸਕਦੇ। ਇਸੇ ਤਰ੍ਹਾਂ ਸੈਨੇਟਰ ਐਮੀ ਕਲੋਵਚਰ ਜਿਹੜੇ ਹੈਗੇ ਆ ਡੈਮੋਕ੍ਰੇਟ ਮਿਨੇਸੋਟਾ ਤੋਂ, ਉਹਨਾਂ ਨੇ ਵੀ ਇਹ ਕਿਹਾ ਵੀ ਮੈਂ ਕਮਲਾ ਹੈਰਿਸ ਦੇ ਨਾਲ ਐਗਰੀ ਕਰਦੇ ਹਾਂ। ਅਤੇ ਇਸੇ ਤਰ੍ਹਾਂ ਰਿਚਰਡ ਬਲੂਮੈਥਲ ਜਿਹੜੇ ਡੈਮੋਕ੍ਰੇਟ ਕਨੈਟੀਕਟ ਤੋਂ ਆ, ਉਹਨਾਂ ਨੇ ਵੀ ਇਹ ਕਿਹਾ ਅਤੇ ਸਾਨੂੰ ਜਿਹੜਾ ਸੈਸ਼ਨ ਆ ਇਹਨੂੰ ਅਡਜੋਨ ਕਰਨਾ ਚਾਹੀਦਾ ਹੈਗਾ, ਇਹਨੂੰ ਰੋਕਣਾ ਚਾਹੀਦਾ ਹੈਗਾ ਆ ਤਾਂ ਕਿ ਸਾਨੂੰ ਜਿਹੜਾ ਸਮਾਂ ਮਿਲ ਸਕੇ। ਅਤੇ ਕਹਿੰਦੇ ਵੀ ਪਹਿਲੇ ਅੱਧੇ ਘੰਟੇ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟਰ ਸੀ ਉਹ ਫੜੇ ਗਏ। ਘੱਟੋ ਘੱਟ 12 ਵਾਰ ਉਹਨਾਂ ਨੇ ਇੰਟਰਪਸ਼ਨਸ ਕੀਤੀਆਂ ਜਦੋਂ ਹੀਅਰਿੰਗ ਸ਼ੁਰੂ ਹੋਈ ਹੈਗੀ ਆ, ਅਤੇ 22 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ। ਇਹ ਜਿਹੜੀ ਸਟੇਟਮੈਂਟ ਆ ਇਹ ਕੈਪੀਟਲ ਦੀ ਪੁਲਿਸ ਹੈਗੀ ਆ ਉਹਦੇ ਵੱਲੋਂ ਆਈ ਆ। ਬਹੁਤ ਸਾਰੇ ਜਿਹੜੇ ਪ੍ਰੋਟੈਸਟਰ ਸੀ ਉਹ ਇਹ ਕਹਿ ਰਹੇ ਸੀ ਪਲੀਜ਼ ਵੋਟ ਨੋ, ਪਲੀਜ਼ ਵੋਟ ਨੋ। ਅਤੇ ਬਹੁਤ ਸਾਰੇ ਕੰਸਰਨ ਹੈਗੇ ਆ, ਖਾਸ ਕਰਕੇ ਰੋ ਵਰਸਸ ਵੇਡ ਵਾਲਾ ਜਿਹੜਾ ਕੇਸ ਹੈਗਾ ਆ। ਪਰ ਇਹਦੇ ਸੰਬੰਧ ਦੇ ਵਿੱਚ ਵਾਈਟ ਹਾਊਸ ਦੇ ਇੱਕ ਪ੍ਰੈਸ ਸੈਕਟਰੀ ਜਿਹੜੇ ਰਾਜ ਸ਼ਾਹ ਆ, ਉਹਨਾਂ ਨੇ ਇਹ ਕਿਹਾ ਆ ਵੀ ਪਹਿਲੇ 30 ਮਿੰਟਾਂ ਦੇ ਵਿੱਚ ਇੰਨਾ ਜ਼ਿਆਦਾ ਰੌਲਾ ਰੱਪਾ ਪੈਣਾ ਅਤੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਰੈਫਰੈਂਸ ਨਹੀਂ ਹੈਗਾ ਜੱਜ ਕੈਵਨਾ ਦੇ ਕੇਸਿਸ ਦੇ ਵਿੱਚ ਇੱਕ ਤਰ੍ਹਾਂ ਨਾਲ ਇੰਟਰਪਸ਼ਨ ਨਹੀਂ ਕਰਨੀ ਹੈਗੀ ਆ। ਪਰ ਦੂਸਰੇ ਪਾਸੇ ਵਾਈਟ ਹਾਊਸ ਵਾਲੇ ਇਹ ਵੀ ਕਹਿ ਰਹੇ ਆ ਵੀ ਜਦੋਂ ਜੱਜ ਕੈਵਨਾ ਜਿਹੜੇ ਆ ਉਹਨਾਂ ਦੀ ਇੱਕ ਤਰ੍ਹਾਂ ਨਾਲ ਮੌਕ ਟਰਾਇਲ ਵੀ ਕੀਤੀ ਗਈ ਸੀ, ਜਿੱਦਾਂ ਵੀ ਉਹਨਾਂ ਨੂੰ ਪਤਾ ਸੀ ਵੀ ਵਿੱਚ ਪ੍ਰੋਟੈਸਟਰ ਆਊਗੇ, ਜੇ ਕੋਈ ਪ੍ਰੋਟੈਸਟਰ ਆ ਕੇ ਰੌਲਾ ਰੱਪਾ ਪਾਉਂਦਾ ਤਾਂ ਕਿੱਦਾਂ ਕਾਮ ਰਹਿਣਾ ਆ, ਕਿਸ ਤਰ੍ਹਾਂ ਰਿਸਪੌਂਸ ਕਰਨਾ ਆ। ਪਰ ਕਹਿੰਦੇ ਵਾਈਟ ਹਾਊਸ ਦੇ ਆਫੀਸ਼ੀਅਲ ਵੱਲੋਂ ਵੀ ਸਾਨੂੰ ਇਹ ਨਹੀਂ ਸੀ ਪਤਾ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟਰ ਆ ਉਹ ਇਸ ਹੀਅਰਿੰਗ ਨੂੰ ਉਹਦੇ ਵਿੱਚ ਇੰਟਰਪਸ਼ਨ ਕਰਨਗੇ। ਬਿਲਕੁਲ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਜਿਹੜਾ ਰੋ ਵਰਸਿਸ ਵੇਡ ਵਾਲਾ, ਜਿਸ ਦੇ ਵਿੱਚ 1973 ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜੇ ਅਬੋਰਸ਼ਨ ਰਾਈਟਸ ਜਿਹੜੇ ਉਹ ਦਿੱਤੇ ਸੀਗੇ ਵੀ ਜੇ ਕੋਈ ਕਰਾਉਣਾ ਚਾਹੁੰਦਾ ਹੈ ਤਾਂ ਉਹ ਕਰਾ ਸਕਦਾ ਆ, ਉਸ ਕੇਸ ਨੂੰ ਲੈ ਕੇ ਕਾਫੀ ਮਸਲਾ ਹੈਗਾ ਆ। ਰਾਸ਼ਟਰਪਤੀ ਟਰੰਪ ਨੇ ਇਹ ਚੀਜ਼ਾਂ ਜਿਹੜੀਆਂ ਆ ਆਪਣੀ ਜਦੋਂ ਇਹ ਨੋਮੀਨੀਜ਼ ਦੀ ਗੱਲ ਚੱਲ ਵੀ ਰਹੀ ਸੀ ਉਦੋਂ ਉਹਨਾਂ ਨੇ ਕਲੀਅਰ ਕੀਤੀਆਂ ਸੀ। ਕਹਿੰਦੇ ਵੀ ਅਸੀਂ ਉਹੋ ਜਿਹੇ ਜਿਹੜੇ ਜੱਜ ਲੈ ਕੇ ਆਉਣੇ ਆ ਜਿਹੜੇ ਅਬੋਰਸ਼ਨ ਵਾਲੇ ਕੇਸ ਨੂੰ ਓਵਰਟਰਨ ਜਿਹੜੇ ਉਹ ਕਰ ਸਕਣ। ਸੋ ਕਿਤੇ ਨਾ ਕਿਤੇ ਜਿਹੜੇ ਰਾਸ਼ਟਰਪਤੀ ਟਰੰਪ ਆਪਣੀ ਪੋਲਿਸੀ ਨੂੰ ਲੈ ਕੇ ਜਿਹੜੇ ਉਹ ਜੱਜ ਜਿਹੜੇ ਅਪੁਆਇੰਟ ਕਰ ਰਹੇ ਆ, ਉੱਦਾਂ ਜਿਹੜੇ ਜੱਜ ਕੈਵਨਾ ਹੈਗੇ ਆ ਉਹਨਾਂ ਨੇ ਜਿਹੜਾ ਇਹ ਆਖਿਆ ਆ ਵੀ ਇਹ ਇੱਕ ਸੈਟਲਡ ਲਾਅ ਹੈਗਾ ਆ। ਇਹ ਇਸੇ ਤਰੀਕੇ ਦੇ ਨਾਲ ਜਿਹੜੇ ਪਹਿਲਾਂ ਜੱਜ ਗੌਰਸਚ ਜੋ ਕਿ ਹੁਣ ਸੁਪਰੀਮ ਕੋਰਟ ਜਸਟਿਸ ਨੇ, ਉਦੋਂ ਵੀ ਉਹਨਾਂ ਨੇ ਆਪਣੀ ਹੀਅਰਿੰਗ ਦੇ ਵਿੱਚ ਇਹੀ ਗੱਲ ਆਖੀ ਸੀ ਵੀ ਇਹ ਇੱਕ ਸੈਟਲਡ ਲਾਅ ਹੈਗਾ ਆ। ਸੋ ਪਰ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਜੇ ਜਸਟਿਸ ਬਣਦੇ ਨੇ ਸੁਪਰੀਮ ਕੋਰਟ ਦੇ ਜੱਜ ਕੈਵਨਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਕਿੱਦਾਂ ਦੇਖਿਆ ਜਾਊਗਾ। ਹੁਣੇ ਜਦੋਂ ਆਪਾਂ ਹਰਜੋਤ ਸਿੰਘ ਜੀ ਆ ਰਹੇ ਸੀ ਤਾਂ ਜਿਹੜੇ ਇੱਕ ਸੈਨੇਟਰ ਹੈਗੇ ਨੇ ਲੇਹੀ, ਕਹਿੰਦੇ ਉਹਨਾਂ ਨੂੰ 44 ਸਾਲ ਹੋ ਗਿਆ ਸੈਨੇਟ ਦੇ ਵਿੱਚ
ਰਹਿੰਦਿਆਂ ਨੂੰ, ਤੇ ਉਹਨਾਂ ਨੇ 19 ਕਨਫਰਮੇਸ਼ਨ ਹੀਅਰਿੰਗਸ ਜਿਹੜੀਆਂ ਅਜਿਹੀਆਂ ਜਿਹੜੀਆਂ ਦੇਖੀਆਂ ਨੇ ਆਪਣੇ ਪੂਰੇ ਕਾਰਜਕਾਲ ਦੇ ਦੌਰਾਨ। ਤੇ ਉਦੋਂ ਹੀ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਡਾਕੂਮੈਂਟਸ ਨੂੰ ਲੁਕਾ ਕੇ ਰੱਖਣਾ ਇਹ ਪਹਿਲੀ ਰੀ ਇੱਦਾਂ ਦੇਖਿਆ ਜਾ ਰਿਹਾ ਆ। ਤੇ ਇਸ ਦੇ ਪਿੱਛੇ ਮਕਸਦ ਉਹਨਾਂ ਦਾ ਵੀ ਕਹਿੰਦੇ ਵੀ ਇਹੀ ਹੋਈ ਆ ਵੀ ਬਹੁਤੀਆਂ ਜਿਹੜੀਆਂ ਗੱਲਾਂ ਆ ਇਹਨਾਂ ਦੀਆਂ ਉਸ ਟਾਈਮ ਦੇ ਉੱਤੇ ਜਿਹੜੀਆਂ ਬਾਹਰ ਨਾ ਆ ਸਕਣ, ਤਾਂ ਹੀ ਕੁਛ ਘੰਟੇ ਪਹਿਲਾਂ ਹੀ ਹੀਅਰਿੰਗ ਸ਼ੁਰੂ ਹੋਣ ਤੋਂ ਕੁਛ ਘੰਟੇ ਪਹਿਲਾਂ ਹੀ ਜਿਹੜੇ ਆ ਇੰਨੇ ਡਾਕੂਮੈਂਟਸ ਜਿਹੜੇ ਉਹਨਾਂ ਨੇ ਥੋੜ੍ਹੇ ਜਿਹੇ ਰਿਲੀਜ਼ ਕੀਤੇ ਆ। ਜੇ ਬਾਕੀ ਹੋਰ ਵੀ ਉਹਨਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਖਾਸ ਕਰਕੇ ਉਸ ਸਮੇਂ ਦੇ ਜਿਹੜੇ ਜਾਰਜ ਬੁਸ਼ ਦੇ ਸਮੇਂ ਦੇ ਦੌਰਾਨ ਜਦੋਂ ਇਹ ਸਟਾਫਰ ਉੱਥੇ ਰਹੇ ਸੀਗੇ, ਉਦੋਂ ਡਿਪਟੀ ਚੀਫ ਜਿਹੜੇ ਰਹੇ ਸੀਗੇ, ਡਿਪਟੀ ਚੀਫ ਆਫ ਸਟਾਫ, ਵੀ ਉਹ ਡਾਕੂਮੈਂਟਸ ਜਿਹੜੇ ਆ ਉਹ ਨਹੀਂ ਦਿਖਾਏ ਜਾ ਰਹੇ। ਸੋ ਕਾਫੀ ਵਿਵਾਦ ਜਿਹੜਾ ਬਣਿਆ ਆ। ਨਾਲ ਹੀ ਉਹਨਾਂ ਨੇ ਜਿਹੜੇ ਸਭ ਨੂੰ ਯਾਦ ਹੋਵੇਗਾ ਵੀ ਜਦੋਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਈਅਰ ਸੀਗਾ 2016 ਦੇ ਵਿੱਚ ਸੁਪਰੀਮ ਕੋਰਟ ਜਸਟਿਸ ਸਕਾਲੀਆ ਉਹਨਾਂ ਦੀ ਅਚਾਨਕ ਜਿਹੜਾ ਆ ਉਹ ਮੌਤ ਹੋ ਗਈ ਸੀਗੀ, ਤੇ ਉਸ ਤੋਂ ਬਾਅਦ ਜਿਹੜੇ ਸੁਪਰੀਮ ਕੋਰਟ ਜਸਟਿਸ ਦੀ ਜਿਹੜੀ 9ਵੀਂ ਥਾਂ ਆ ਉਹ ਖਾਲੀ ਸੀਗੀ। ਤੇ ਉਦੋਂ ਜਿਹੜੇ ਜੱਜ ਗਾਰਲੈਂਡ ਨੂੰ ਨੋਮੀਨੀ ਉਹਨਾਂ ਨੇ ਕੀਤਾ ਸੀਗਾ ਪ੍ਰੈਜ਼ੀਡੈਂਟ ਓਬਾਮਾ ਨੇ, ਪਰ ਜਿਹੜੇ ਸੈਨੇਟ ਮੈਜੋਰਟੀ ਲੀਡਰ ਆ ਜਾਂ ਸੈਨੇਟ ਜੁਡੀਸ਼ਰੀ ਕਮੇਟੀ ਆ ਉਹਨਾਂ ਨੇ ਬਿਲਕੁਲ ਮਨਾ ਕਰ ਦਿੱਤਾ ਸੀਗਾ ਵੀ ਕਹਿੰਦੇ ਪ੍ਰੈਜ਼ੀਡੈਂਸ਼ੀਅਲ ਸਾਈਕਲ ਦੇ ਵਿੱਚ ਇਲੈਕਸ਼ਨ ਸਾਈਕਲ ਦੇ ਵਿੱਚ ਕਿਸੇ ਵੀ ਸੁਪਰੀਮ ਕੋਰਟ ਜਸਟਿਸ ਨੂੰ ਆਪਾਂ ਹੀਅਰਿੰਗ ਜਿਹੜੀ ਆ ਉਹ ਨਹੀਂ ਦੇਣੀ। ਉੱਥੇ ਜਿਹੜੇ ਡੈਮੋਕ੍ਰੇਟਸ ਆ ਉਹ ਤਰਕ ਦੇ ਰਹੇ ਸੀਗੇ ਵੀ ਜਿਹੜੇ ਰਿਪਬਲਿਕਨਸ ਆ ਉਹ ਉਹਨਾਂ ਕੋਲ ਪੇਸ਼ੈਂਸ ਹੈਗੀ ਆ ਜਦੋਂ ਉਹ 8 ਜਸਟਿਸ ਦੇ ਨਾਲ ਕੰਮ ਚਲਾ ਸਕਦੇ ਆ, ਤੇ ਹੁਣ ਇਹਨਾਂ ਨੂੰ ਕਿਉਂ ਇੰਨੀ ਕਾਹਲੀ ਪਈ ਹੋਈ ਆ ਵੀ ਇਸ ਸਾਲ ਦੀਆਂ ਜਿਹੜੀਆਂ ਇਲੈਕਸ਼ਨਸ ਆ ਉਹ ਮੁੱਕਣ ਤੋਂ ਬਾਅਦ ਦੇ ਵਿੱਚ ਹੀ ਜਿਹੜੇ ਆ ਉਹ ਅਗਲੀ ਜਿਹੜੀ ਕਨਫਰਮੇਸ਼ਨ ਹੀਅਰਿੰਗਸ ਆ ਜਾਂ ਇਹ ਸਾਰਾ ਕੁਛ ਆ ਉਹ ਨੋਮੀਨੇਸ਼ਨ ਕੀਤੀ ਜਾਵੇ। ਸੋ ਦੋਨੋਂ ਪਾਰਟੀਆਂ ਆਪੋ ਆਪਣੇ ਬੰਦਿਆਂ ਨੂੰ ਲਾਉਣਾ ਚਾਹੁੰਦੀਆਂ ਆ। ਇਹ ਜਿਹੜੇ ਹਮੇਸ਼ਾ ਪੋਲੀਟੀਕਲ ਅਪੁਆਇੰਟੀ ਰਹੇ ਨੇ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਹੁੰਦੇ ਨੇ, ਚਾਹੇ ਉਹ ਡੈਮੋਕ੍ਰੇਟ ਪਾਰਟੀ ਵਾਲੇ ਹੋਣ ਚਾਹੇ ਉਹ ਰਿਪਬਲਿਕਨ ਪਾਰਟੀ ਵਾਲੇ ਹੋਣ, ਹਰ ਇੱਕ ਜਾਣਾ ਚਾਹੁੰਦਾ ਹੈ ਵੀ ਜਿਹੜੇ ਜਿਹੜਾ ਦੇਖੋ ਸਭ ਤੋਂ ਉੱਚਾ ਜਿਹੜਾ ਕੋਰਟ ਹੈਗਾ ਆ, ਅਦਾਲਤ ਹੈਗੀ ਆ ਅਮਰੀਕਾ ਦੀ। ਸੋ ਉੱਥੇ ਵੀ ਉਹਨਾਂ ਦੀ ਵਿਚਾਰਧਾਰਾ ਵਾਲਾ ਬੰਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾ ਕੇ ਉੱਥੇ ਜ਼ਰੂਰ ਬੈਠੇ, ਤਾਂ ਜੋ ਉਹਨਾਂ ਨੂੰ ਪਤਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਾਰਟੀਜ਼ਨ ਲਾਈਨਸ ਵਾਲੀਆਂ ਜਾਂ ਇੱਦਾਂ ਦੇ ਵਿਵਾਦ ਵਾਲੇ ਜਿਹੜੇ ਕੇਸ ਆ ਉੱਥੇ ਪਹੁੰਚਦੇ ਹੁੰਦੇ ਨੇ ਜੀ। ਤੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੀ ਆ ਉਹਨਾਂ ਦੀ ਹੀਅਰਿੰਗ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਕਹਿੰਦੇ ਫੁੱਲ ਫਲੈਜ ਉਹਨਾਂ ਦੇ ਅਗੇਂਸਟ ਜਿਹੜੀ ਕੈਂਪੇਨ ਆ ਇੱਕ ਤਰ੍ਹਾਂ ਦੇ ਨਾਲ ਸ਼ੁਰੂ ਕਰ ਦਿੱਤੀ ਸੀ। ਰਾਈਟ ਨਾਓ ਜਿਹੜੇ ਬ੍ਰੈਟ ਕੈਵਨੋ ਹੈਗੇ ਆ ਉਹ US ਸਰਕਿਟ ਕੋਰਟ ਆਫ ਅਪੀਲਸ ਦੇ ਵਿੱਚ ਆਲਰੇਡੀ ਜੱਜ ਹੈਗੇ ਆ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ। ਤੇ ਜਿਹੜੇ ਹਿਲਰੀ ਸ਼ੈਲਟਨ ਆ NAACP ਦੇ ਉਹਨਾਂ ਨੇ ਇਹ ਕਿਹਾ ਆ ਜਿਹੜਾ ਕੈਵਨੋ ਆ ਇੱਕ ਤਰ੍ਹਾਂ ਨਾਲ ਡੇਂਜਰਸ ਕ੍ਰਿਮੀਨਲ ਹੈਗਾ। ਸੈਨੇਟਰ ਜੈਫ ਮਰਕਲੇ ਜਿਹੜੇ ਡੈਮੋਕ੍ਰੇਟ ਓਰੀਗਨ ਤੋਂ ਆ ਉਹਨਾਂ ਨੇ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਜੇ ਇਹਨਾਂ ਦੀ ਕਨਫਰਮੇਸ਼ਨ ਹੁੰਦੀ ਆ ਇਟ ਵਿਲ ਬੀ ਅ ਪਾਥ ਟੂ ਟਾਇਰਨੀ। ਤੇ ਸੈਨੇਟਰ ਕੋਰੀ ਬੁੱਕਰ ਜਿਹੜੇ ਹੈਗੇ ਡੈਮੋਕ੍ਰੇਟ ਨਿਊ ਜਰਸੀ ਤੋਂ ਉਹਨਾਂ ਨੇ ਵੀ ਕਿਹਾ ਵੀ ਇਹ ਜੱਜ ਦੀ ਜਿਹੜੀ ਨੋਮੀਨੇਸ਼ਨ ਆ ਇੱਕ ਤਰ੍ਹਾਂ ਨਾਲ ਅਲਾਰਮਿੰਗ ਹੈਗੀ ਆ। ਦੂਜੇ ਪਾਸੇ ਜਿਹੜੇ ਆ ਰਿਪਬਲਿਕਨ ਆ ਉਹ ਉਹਨਾਂ ਦੀ ਸਪੋਰਟ ਦੇ ਵਿੱਚ ਹੈਗੇ ਆ। ਕਹਿੰਦੇ ਵੀ ਜਿਹੜੇ ਜੱਜ ਕੈਵਨੋ ਹੈਗੇ ਆ ਇਹ ਬੜੇ ਵੈਲ ਐਜੂਕੇਟਡ ਹੈਗੇ ਆ, ਯੇਲ ਯੂਨੀਵਰਸਿਟੀ ਤੋਂ ਲਾ ਦੀ ਇਹਨਾਂ ਨੇ ਡਿਗਰੀ ਕੀਤੀ ਹੋਈ ਹੈਗੀ ਆ, ਤੇ ਲਾ ਕਲਰਕ ਦੀ ਜੋਬ ਜਿਹੜੀ ਆ ਉਹਨੀ ਸੁਪਰੀਮ ਕੋਰਟ ਦੇ ਜਸਟਿਸ ਐਂਥਨੀ ਕੈਨੇਡੀ ਆ ਉਹਨਾਂ ਦੇ ਅੰਡਰ ਕੀਤੀ ਹੈਗੀ ਆ। ਇਸੇ ਤਰ੍ਹਾਂ ਕਹਿੰਦੇ ਵੀ ਉਹਨਾਂ ਦੀ ਜਿਹੜੀ ਫਿਲਾਸਫੀ ਆ ਉਹ ਫੇਥਫੁਲ ਟੂ ਫਾਊਂਡਰ ਫਾਦਰਸ ਵਿਜ਼ਨ ਹੈਗੀ ਆ। ਤੇ ਤੀਸਰਾ ਉਹ ਕਹਿੰਦੇ ਆ ਵੀ ਉਹਨਾਂ ਦਾ ਜਿਹੜਾ ਹੈਗਾ ਪਰਸਨਲ ਕਰੈਕਟਰ ਮੀਟਸ ਦਾ ਹਾਈ ਸਟੈਂਡਰਡ ਨੈਸੈਸਰੀ। ਸੋ ਪਰ ਕੁਛ ਵੀ ਹੋਵੇ ਜਿਹੜੀ ਆ ਇਹ ਹੀਅਰਿੰਗ ਹੋਊਗੀ ਇਹ ਕਾਫੀ ਜਿਹੜਾ ਗਰਮਾਈ ਵਾਲਾ ਮਾਹੌਲ ਇਹਦੇ 'ਚ ਰਹੂਗਾ। ਪਿਛਲੀ ਵਾਰੀ ਜਿਹੜੇ ਜੱਜ ਗੌਰਚਿਕ ਸੀਗੇ ਉਹਨਾਂ ਦੀ ਜਦੋਂ ਹੀਅਰਿੰਗ ਹੋਈ ਸੀ ਮੈਨੂੰ ਲੱਗਦਾ ਉਹਦੇ ਨਾਲ ਵੀ ਜ਼ਿਆਦਾ ਜਿਹੜਾ ਮਾਹੌਲ ਹੈ ਇਸ ਵਾਰੀ ਗਰਮ ਹੋਊਗਾ। ਬਿਲਕੁਲ ਸਭ ਦੇ ਕਿਉਂਕਿ ਇਹ ਵੀ ਇਹ ਕੰਜ਼ਰਵੇਟਿਵ ਜਿਹੜੇ ਲੈਵਲ ਦੇ ਵਿੱਚ ਵੀ ਫਾਰ ਰਾਈਟ ਕੰਜ਼ਰਵੇਟਿਵ ਦੇ ਵਿੱਚੋਂ ਜਿਹੜੇ ਜੱਜ ਕੈਬਿਨਾ ਜਿਹੜੇ ਆ ਉਹ ਮੰਨੇ ਜਾਂਦੇ ਨੇ, ਤੇ ਆਪੋਜੀਸ਼ਨ ਪਾਰਟੀ ਹਮੇਸ਼ਾ ਟਰਾਈ ਜਿਹੜੀ ਉਹ ਕਰਦੀ ਹੁੰਦੀ ਹੈ। ਪਰ ਆਈ ਥਿੰਕ ਜਿੰਨਾ ਪਰੰਪਰਾ ਹਰਜੋਤ ਸਿੰਘ ਜਿਹੜੀ ਡਾਕੂਮੈਂਟਸ ਨੂੰ ਲੈ ਕੇ ਆ ਆਈ ਥਿੰਕ ਇਹਨਾਂ ਨੂੰ ਕਲੀਅਰਲੀ ਜਿਹੜੇ ਆ ਉਹ ਸ਼ੋਅ ਕਰਨੇ ਚਾਹੀਦੇ ਆ।
ਇਹ ਕਿਤੇ ਨਾ ਕਿਤੇ ਤਾਂ ਜ਼ਰੂਰ ਲੋਕਾਂ ਨੂੰ ਵੀ ਤੇ ਕਮੇਟੀ ਨੂੰ ਵੀ ਜਿਹੜਾ ਧੋਖੇ 'ਚ ਰੱਖਣ ਵਾਲੀ ਇਹ ਗੱਲ ਹੈਗੀ ਆ। ਸਾਰੇ ਜਾਣੇ ਜਾਣਦੇ ਆ ਵੀ ਇਹ ਪ੍ਰੈਕਟਿਸਿਸ ਹੁੰਦੀਆਂ ਆ ਵੀ ਆਪਣਾ ਬੰਦਾ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਆ ਉਹ ਤੁਸੀਂ ਉੱਥੇ ਰਖਾਉਣਾ ਚਾਹੁੰਦੇ ਹੋ, ਪਰ ਆਈ ਥਿੰਕ ਲੋਕਾਂ ਦੀਆਂ ਅੱਖਾਂ 'ਚ ਇੱਦਾਂ ਘੱਟਾ ਜਿਹੜਾ ਪਾਉਣਾ ਉਹ ਠੀਕ ਗੱਲ ਨਹੀਂ ਹੈਗੀ। ਇਹ ਵੀ ਜਿਹੜੀ ਜ਼ਿਕਰਯੋਗ ਗੱਲ ਹੈਗੀ, ਜਿਹੜੀ ਨਿਊਕਲੀਅਰ ਆਪਸ਼ਨ ਦੀ ਗੱਲ ਕਰਦੇ ਆ, ਇਹ ਡੈਮੋਕ੍ਰੇਟ ਪਾਰਟੀ ਵੱਲੋਂ ਲਿਆਂਦੀ ਗਈ ਸੀਗੀ ਸੈਨੇਟ ਦੇ ਵਿੱਚ। ਜਦੋਂ ਰਾਸ਼ਟਰਪਤੀ ਓਬਾਮਾ ਸੀਗੇ ਉਦੋਂ ਉਹਨਾਂ ਦੇ ਜਿਹੜੇ ਲੋਅਰ ਲੈਵਲ ਕੋਰਟਸ ਦੇ ਲਈ ਜਿਹੜੇ ਨੋਮੀਨੀਜ਼ ਆ ਰਹੇ ਸੀਗੇ ਉਹਨਾਂ ਨੂੰ ਜਿਹੜੀਆਂ ਆ ਹੀਅਰਿੰਗਸ ਦੇ ਵੇਲੇ ਕਾਫੀ ਜਿਹੜਾ ਰਿਪਬਲਿਕਨ ਪਾਰਟੀ ਵੱਲੋਂ ਵਿਰੋਧ ਜਿਹੜਾ ਉਹ ਝੱਲਣਾ ਪੈ ਰਿਹਾ ਸੀ, ਕਿਉਂਕਿ ਉਸ ਟਾਈਮ ਦੇ ਉੱਤੇ ਪੱਤੇ ਜਿਹੜੇ ਕਹਿ ਲਓ ਵੀ ਟਾਈਡਸ ਜਿਹੜੀਆਂ ਟਰਨਡ ਸੀਗੀਆਂ, ਉਦੋਂ ਉਹ ਮੈਜੋਰਟੀ ਸੀਗੇ, ਉਹ ਮਾਈਨੋਰਟੀ ਦੇ ਵਿੱਚ ਸੀਗੇ, ਉਹਨਾਂ ਦੀ ਸਰਕਾਰ ਸੀਗੀ ਡੈਮੋਕ੍ਰੇਟਸ ਦੀ। ਤਾਂ ਉਦੋਂ ਉਹਨਾਂ ਨੇ ਸੈਨੇਟ ਦੇ ਵਿੱਚ ਜਿਹੜਾ ਇਹ ਲਿਆਂਦਾ ਸੀ, ਚੇਂਜ ਕੀਤਾ ਸੀਗਾ ਵੀ ਜੇ ਕਿਸੇ ਵੀ ਜੱਜ ਨੂੰ ਅਪੁਆਇੰਟ ਕਰਨਾ ਆ, ਜੇ ਕਨਫਰਮੇਸ਼ਨ ਹੀਅਰਿੰਗ ਦੇ ਵਿੱਚ ਓਕੇ ਹੋ ਜਾਂਦੇ ਆ ਤੇ ਸੈਨੇਟ ਦੇ ਵਿੱਚ ਅਪਰੂਵਲ ਚਾਹੀਦੀ ਆ, ਤਾਂ ਫਿਰ ਇੱਕ ਸਿੰਪਲ ਮੈਜੋਰਟੀ ਇਜ਼ ਇਨਫ। ਇਹ ਜਿਹੜੀ ਹੈ ਡੈਮੋਕ੍ਰੇਟ ਪਾਰਟੀ ਵੱਲੋਂ ਲਿਆਂਦੀ ਗਈ ਸੀ। ਉਸ ਟਾਈਮ ਦੇ ਉੱਤੇ ਰਿਪਬਲਿਕਨ ਕਹਿੰਦੇ ਸੀਗੇ ਵੀ ਤੁਸੀਂ ਸੋਚ ਲਓ ਵੀ ਇਹ ਤੁਸੀਂ ਕੀ ਕਰਨ ਜਾ ਰਹੇ ਆ, ਵੇਟ ਵਾਟ ਯੂ ਵਿਸ਼ ਫਾਰ, ਵੀ ਇਹ ਤੁਸੀਂ ਕੀ ਵਿਸ਼ ਕਰ ਰਹੇ ਆ। ਸੋ ਉਸੇ ਚੀਜ਼ ਦਾ ਹੁਣ ਭੁਗਤਾਨ ਡੈਮੋਕ੍ਰੇਟ ਵਾਲੇ ਅੱਖਾਂ 'ਚ ਘਸੁੰਦੇ ਦੇ ਕੇ ਕਿਤੇ ਨਾ ਕਿਤੇ ਜਿਹੜੇ ਆ ਉਹ ਰੋ ਵੀ ਰਹੇ ਆ, ਕਿਉਂਕਿ ਜਿਹੜੇ ਨੀਲ ਗੌਰਸਚ ਆ ਉਹ ਵੀ ਸਿੰਪਲ ਮੈਜੋਰਟੀ ਦੇ ਨਾਲ ਹੀ ਉਹਨਾਂ ਨੂੰ ਕਲੀਅਰੈਂਸ ਜਿਹੜੀ ਆ ਉਹ ਦਿੱਤੀ ਗਈ ਸੀਗੀ, ਰਾਦਰ ਦੈਨ ਜਿਹੜੀ 60 ਸੈਨੇਟਰਸ ਦੀ ਜਿਹੜੀ ਆ ਵੋਟ ਦੇ ਨਾਲ। ਸੋ ਇਹ ਇੱਕ ਜਿਹੜਾ ਆਪਣੇ ਪੈਰ ਦੇ ਉੱਤੇ ਜਿਹੜੇ ਡੈਮੋਕ੍ਰੇਟ ਵਾਲੇ ਆ ਉਹ ਹੁਣ ਕਹਿ ਰਹੇ ਹੋਣਗੇ ਵੀ ਅਸੀਂ ਕੁਹਾੜੀ ਮਾਰੀ ਆ, ਤੇ ਉਦੋਂ ਟਰਾਇਲ ਲਾਇਰਸ ਜਾਂ ਜਿਹੜੇ ਲੋਅਰ ਕੋਰਟਸ ਦੇ ਲਾਇਰਸ, ਮਾਫੀ ਚਾਹੁੰਦਾ ਜੱਜਿਸ ਆ, ਜਸਟਿਸਿਸ ਆ, ਉਹਨਾਂ ਦੇ ਲਈ ਜਿਹੜਾ ਆ ਉਹਨਾਂ ਨੇ ਚੇਂਜ ਕੀਤਾ ਸੀ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਸੁਪਰੀਮ ਕੋਰਟ ਵੇਲੇ ਆ ਕੇ ਉਹਨਾਂ ਨੂੰ ਹੌਂਟ ਕਰੂਗਾ। ਜੀ, ਅਗਲੀ ਖਬਰ ਵੱਲ ਚੱਲੀਏ ਜੋ ਕਿ ਟੈਕਸਸ ਤੋਂ ਆ ਰਹੀ ਹੈ। ਟੈਕਸਸ ਦੇ ਵਿੱਚ ਇੱਕ ਕਹਿੰਦੇ ਡਾਕਟਰ ਆ, ਉਹਨ ਇੱਕ ਮੈਗਜ਼ੀਨ ਨੂੰ ਜਿਹੜੀ ਆਪਣੀ ਇੰਟਰਵਿਊ ਦਿੱਤੀ, ਜਿਹਦੇ ਵਿੱਚ ਉਹਨੇ ਕਿਹਾ ਵੀ ਜਿਹੜੀਆਂ ਲੇਡੀਜ਼ ਹੈਗੀਆਂ ਆ ਇਹ ਜਿਹੜੀਆਂ ਆ ਕੰਮ ਘੱਟ ਕਰਦੀਆਂ ਹੈਗੀਆਂ, ਇਸੇ ਕਰਕੇ ਜਿਹੜੀ ਆ ਇਹਨਾਂ ਦੀ ਤਨਖਾਹ ਆ ਉਹ ਜਿਹੜੇ ਮੈਨ ਹੁੰਦੇ ਆ, ਬੰਦੇ ਆ, ਉਹਨਾਂ ਨਾਲੋਂ ਘੱਟ ਹੁੰਦੀ ਹੈਗੀ ਆ। ਡਾਕਟਰ ਗੈਰੀ ਟਿਗਰਸ ਜਿਹੜੇ ਇਹ ਪਲਾਨੋ ਦੇ ਵਿੱਚ ਇੰਟਰਨਿਸਟ ਹੈਗੇ ਆ, ਤੇ ਉਹਨਾਂ ਨੇ ਇੱਕ ਮੈਡੀਸਿਨ ਇਸ਼ੂ ਆਫ ਦ ਡੈਲਸ ਮੈਡੀਕਲ ਜਰਨਲ ਉਹਦੇ ਵਿੱਚ ਇਹ ਇੰਟਰਵਿਊ ਦਿੱਤੀ। ਉਹਦੇ ਵਿੱਚ ਫਿਰ ਉਹ ਤੋਂ ਬਾਅਦ ਪੂਰੇ ਅਮਰੀਕਾ ਦੇ ਵਿੱਚ ਕਾਫੀ ਜਿਹੜਾ ਰੌਲਾ ਰੱਪਾ ਪਿਆ, ਤੇ ਉਹਦੇ ਵਿੱਚ ਉਹ ਕਹਿੰਦੇ ਆ ਵੀ ਜਿਹੜੇ ਲੇਡੀਜ਼ ਹੁੰਦੀਆਂ ਹੈਗੀਆਂ ਆ ਵੀ ਉਹ ਹਮੇਸ਼ਾ ਹੀ ਰਸ਼ ਕਰਦੀਆਂ ਹੈਗੀਆਂ, ਉਹਨਾਂ ਦਾ ਧਿਆਨ ਹੋਰ ਪਾਸੇ ਰਹਿੰਦਾ ਹੈਗਾ। ਪਰ ਜਿਹੜੇ ਲੇਡੀਜ਼ ਹੈਗੀਆਂ ਹੁਣ ਉਹ ਉਸ ਡਾਕਟਰ ਦੇ ਅਗੇਂਸਟ ਆਈਆਂ, ਤੇ ਹੁਣ ਉਸ ਡਾਕਟਰ ਨੇ ਜਿਹੜੀ ਆ ਇੱਕ ਤਰ੍ਹਾਂ ਨਾਲ ਮਾਫੀ ਮੰਗੀ ਹੈਗੀ ਆ ਵੀ ਨਹੀਂ, ਮੈਨੂੰ ਗਲਤ ਕੋਟ ਕੀਤਾ ਗਿਆ, ਜਿੱਦਾਂ ਪੋਲੀਟੀਸ਼ੀਅਨ ਕਈ ਕਰਦੇ ਹੁੰਦੇ ਆ। ਪਰ ਜੇ ਦੇਖਿਆ ਜਾਵੇ ਆਪਣਾ ਜਿਹੜਾ ਗੁਆਂਢੀ ਮੁਲਕ ਹੈਗਾ ਕੈਨੇਡਾ, ਉਹ ਜਦੋਂ ਜਸਟਿਨ ਟਰੂਡੋ ਉੱਥੋਂ ਇਹਦੇ ਪ੍ਰਾਈਮ ਮਿਨਿਸਟਰ ਬਣੇ ਤੇ ਉਹਨਾਂ ਨੇ ਲੇਡੀਜ਼ ਨੂੰ ਬਿਲਕੁਲ ਇਕੁਅਲ ਰੱਖਿਆ, ਬੰਦਿਆਂ ਦੇ ਬਰਾਬਰ, ਆਪਣੀ ਜਿਹੜੀ ਉਹਨਾਂ ਦੀ ਕੈਬਨਿਟ ਸੀਗੀ। ਇਸੇ ਤਰ੍ਹਾਂ ਕਹਿੰਦੇ ਦੁਨੀਆ ਦੇ ਵਿੱਚ ਆਈਸਲੈਂਡ ਇੱਕ ਇੱਦਾਂ ਦਾ ਮੁਲਕ ਆ ਜਿੱਥੇ ਲੇਡੀਜ਼ ਤੇ ਬੰਦਿਆਂ ਦੀ ਜਿਹੜੀ ਤਨਖਾਹ ਆ ਉਹ ਬਿਲਕੁਲ ਇਕੁਅਲ ਹੈਗੀ ਆ। ਅਮਰੀਕਾ ਦੇ ਵਿੱਚ ਹਜੇ ਵੀ ਬਹੁਤ ਜ਼ਿਆਦਾ ਫਰਕ ਹੈਗਾ ਆ। ਜਿਹੜੀਆਂ ਲੇਡੀਜ਼ ਸੇਮ ਜੌਬ ਕਰਦੀਆਂ ਹੈਗੀਆਂ ਉਹਨਾਂ ਦੀ ਤਨਖਾਹ ਜਿਹੜੀ ਆ ਬੰਦਿਆਂ ਦੇ ਮੁਕਾਬਲੇ ਘੱਟ ਹੈਗੀ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਗੱਲ ਉਸ ਦੇ ਵੱਲ ਵੱਧਦੇ ਹਾਂ। ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ ਕਿਤੇ ਨਾ ਕਿਤੇ ਜੈਫ ਸੈਸ਼ਨ ਦੇ ਉੱਤੇ ਜਿਹੜਾ ਕੱਲ੍ਹ ਉਹਨਾਂ ਨੇ ਇੱਕ ਟਵੀਟ ਜਿਹੜਾ ਉਹ ਕੀਤਾ ਸੀਗਾ, ਤੇ ਜੈਫ ਸੈਸ਼ਨ ਨੂੰ ਉਹਨਾਂ ਨੇ ਫਿਰ ਟਵਿੱਟਰ ਦੇ ਉੱਤੇ ਬਲਾਸਟ ਆ ਉਹ ਕੀਤਾ। ਉਹਨਾਂ ਨੇ ਕਿਹਾ ਵੀ ਜਿਹੜੇ ਉਹਨਾਂ ਦੇ ਰਿਪਬਲਿਕਨ ਕਾਂਗਰਸਮੈਨ ਜਿਹੜੇ ਰਹੇ ਨੇ ਓਬਾਮਾ ਐਰਾ ਦੇ ਦੌਰਾਨ, ਉਹਨਾਂ ਦੇ ਖਿਲਾਫ ਜਿਹੜੀਆਂ ਇਨਵੈਸਟੀਗੇਸ਼ਨਸ ਜਿਹੜੀਆਂ ਆ ਉਹ ਲਿਆਂਦੀਆਂ ਗਈਆਂ, ਉਹਨਾਂ ਦੇ ਉੱਤੇ ਜਿਹੜੇ ਪਬਲਿਸਾਈਜ਼ਡ ਚਾਰਜ ਜਿਹੜੇ ਆ ਉਹ ਲਾਏ ਗਏ, ਤੇ ਮਿਡ ਟਰਮ ਇਲੈਕਸ਼ਨ ਤੋਂ ਬਿਲਕੁਲ ਪਹਿਲਾਂ ਜਿਹੜਾ ਆ ਇਹ ਹੋਇਆ ਆ। ਤੇ ਜਿਹੜਾ ਜੈਫ ਸੈਸ਼ਨਸ ਦਾ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹ ਇਹ ਸਾਰਾ ਕੁਛ ਕਰ ਰਿਹਾ ਆ, ਤੇ ਇੱਦਾਂ ਲੱਗ ਰਿਹਾ ਵੀ ਜਿਹੜੇ ਜੈਫ ਸੈਸ਼ਨ ਆ ਉਹ ਸਾਡੀ ਇੱਕ ਹਿਸਾਬ ਦੇ ਨਾਲ ਪਾਰਟੀ ਦੇ ਖਿਲਾਫ ਜਿਹੜਾ ਇਸ ਟਾਈਮ ਚੱਲ ਰਹੇ ਨੇ, ਤੇ ਸਰਕਾਸਟਿਕਲੀ ਉਹਨਾਂ ਨੇ ਗੁੱਡ ਜੌਬ ਜੈਫ ਜਿਹੜਾ ਆ ਉਹ ਵੀ ਉਹਨਾਂ ਨੂੰ ਉਹ ਆਖਿਆ। ਸੋ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕਾਫੀ ਦਿਨਾਂ ਤੋਂ, ਖਾਸ ਕਰਕੇ ਕੁਝ ਕੁ ਮਹੀਨਿਆਂ ਤੋਂ ਆਪਾਂ ਕਹਿ ਸਕਦੇ ਹਾਂ, ਜਿਹੜੇ ਅਟਾਰਨੀ ਜਨਰਲ ਜੈਫ ਸੈਸ਼ਨ ਅਤੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ
ਉਹਨਾਂ ਦੇ ਰਿਸ਼ਤਿਆਂ ਵਿੱਚ ਖਾਸੀ ਜਿਹੜੀ ਖਟਾਸ ਆ ਉਹ ਆਈ ਹੋਈ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਅਟਾਰਨੀ ਜਨਰਲ ਹੋਰ ਕਿੰਨੇ ਸਮੇਂ ਤੱਕ ਜਿਹੜੇ ਉਹ ਬਣੇ ਰਹਿ ਸਕਦੇ ਨੇ। ਉਧਰ ਓਵਰਆਲ ਜਿਹੜੀਆਂ ਮਿਡ ਟਰਮ ਇਲੈਕਸ਼ਨਸ ਦੀ ਆਪਾਂ ਜੇ ਹਰਜੋਤ ਸਿੰਘ ਜੀ ਗੱਲ ਕਰੀਏ ਤਾਂ ਜਿਹੜੀਆਂ ਰੀਸੈਂਟ ਪੋਲਸ ਜਿਹੜੀਆਂ ਆਈਆਂ ਉਸ ਦੇ ਵਿੱਚ ਜਿਹੜੀ ਡੋਨਲਡ ਟਰੰਪ ਦੀ ਅਪਰੂਵਲ ਰੇਟਿੰਗ ਐਜ਼ ਏ ਪ੍ਰੈਜ਼ੀਡੈਂਟ ਆ ਉਹ ਕਾਫੀ ਜ਼ਿਆਦਾ ਜਿਹੜੀ ਆ ਉਹ ਥੱਲੇ ਨੂੰ ਗਈ ਹੋਈ ਆ। ਸੋ ਇਹਦੇ ਨਾਲ ਜਿਹੜੇ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਵੋਟਾਂ ਦੇ ਲੈ ਕੇ ਵੀ ਕਿਹਨੂੰ ਉਹ ਚਾਹੁੰਦੇ ਨੇ ਲੋਕ 52% ਜਿਹੜੇ ਰਜਿਸਟਰਡ ਵੋਟਰਸ ਆ ਉਹਨਾਂ ਨੇ ਇੱਕ ਜਿਹੜਾ ਵਾਸ਼ਿੰਗਟਨ ਪੋਸਟ ABC ਨਿਊਜ਼ ਦਾ ਜਿਹੜੀ ਪੋਲ ਹੋਈ ਆ ਉਸ ਦੇ ਵਿੱਚ ਆਖਿਆ ਵੀ ਉਹ ਇੱਕ ਰਿਪਬਲਿਕਨ ਦੀ ਬਜਾਏ ਡੈਮੋਕ੍ਰੇਟ ਨੂੰ ਆਪਣੇ ਡਿਸਟ੍ਰਿਕਟ ਦੇ ਵਿੱਚ ਪਿਕ ਕਰਨਗੇ, ਜਦਕਿ 38% ਲੋਕਾਂ ਨੇ ਜਿਹੜਾ ਆ GOP ਵੱਲ ਨੂੰ ਜਿਹੜਾ ਆ ਉਹ ਕੀਤਾ ਆ। ਸੋ ਜੇ ਪੋਲ ਆਉਣ ਵਾਲੇ ਸਮੇਂ ਦਾ ਭਵਿੱਖ ਦਾ ਜਿਹੜਾ ਥੋੜ੍ਹਾ ਬਹੁਤਾ ਵੀ ਜੇ ਦ੍ਰਿਸ਼ ਦਿਖਾਉਂਦਾ ਆ ਤਾਂ ਇਹ ਰਿਪਬਲਿਕਨਸ ਦੇ ਲਈ ਕਿਤੇ ਨਾ ਕਿਤੇ ਕਾਫੀ ਖਤਰੇ ਵਾਲੀ ਗੱਲ ਜਿਹੜੀ ਹੋ ਸਕਦੀ ਆ ਵੀ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਇਸ ਪੋਲ ਤੋਂ ਜੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਤਾਂ ਇੱਦਾਂ ਲੱਗ ਰਿਹਾ ਆ ਵੀ ਜਿਹੜੀ ਡੈਮੋਕ੍ਰੇਟ ਪਾਰਟੀ ਆ ਉਹ ਸਟਰੋਂਗ ਉੱਭਰ ਕੇ ਆ ਸਕਦੀ ਆ। ਇਹ ਅਜੇ ਭਵਿੱਖਬਾਣੀ ਆ, ਕੋਈ ਇਸ ਦੇ ਵਿੱਚ ਜਿਹੜੀ ਇਹ ਕਿਆਸ ਰਹੀਆਂ ਨੇ ਇਹ ਕੋਈ ਪੱਕੀ ਗੱਲ ਨਹੀਂ ਹੈਗੀ, ਕਿਉਂਕਿ ਸਭ ਨੂੰ ਯਾਦ ਹੋਵੇਗਾ ਜਦੋਂ 2016 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸੀ ਉਦੋਂ ਵੀ ਜਿਹੜੀਆਂ ਆ ਉਹ ਜਿਹੜੀਆਂ ਇੱਦਾਂ ਦੀਆਂ ਪੋਲ ਸੀਗੀਆਂ ਉਹ ਹੈਲਰੀ ਕਲਿੰਟਨ ਨੂੰ ਹੀ ਜਿਹੜੀਆਂ ਕਿਤੇ ਨਾ ਕਿਤੇ ਜਿਤਾ ਰਹੀਆਂ ਸੀਗੀਆਂ। ਪਰ ਜਦੋਂ ਅਖੀਰਲਾ ਵੈਸੇ ਮੌਕਾ ਆਇਆ ਸੀ ਹਰਜੋਤ ਸਿੰਘ ਜੀ ਉਦੋਂ ਕਾਫੀ ਕਰੀਬੀ ਮਾਮਲਾ ਜਿਹੜਾ ਹੋ ਗਿਆ ਸੀ ਤੇ ਅਖੀਰ ਦੇ ਵਿੱਚ ਇਹਨਾਂ ਪੋਲਸ ਨੂੰ ਜਿਹੜਾ ਗਲਤ ਸਾਬਤ ਕਰਦੇ ਹੋਏ ਇਹ ਜਿਹੜੇ ਉਦੋਂ ਉਸ ਟਾਈਮ ਦੇ ਉੱਤੇ ਕੈਂਡੀਡੇਟ ਟਰੰਪ ਆ ਉਹ ਫਿਰ ਪ੍ਰੈਜ਼ੀਡੈਂਟ ਜਿਹੜੇ ਆ ਉਹ ਚੁਣੇ ਗਏ ਸੀ, ਲੋਕਾਂ ਨੇ ਉਹਨਾਂ ਨੂੰ ਜਿਤਾਇਆ ਸੀ, ਚਾਹੇ ਉਹਨਾਂ ਨੂੰ 3 ਮਿਲੀਅਨ ਵੋਟਾਂ ਜਿਹੜੀਆਂ ਪੋਪੂਲਰ ਵੋਟ ਦੇ ਹਿਸਾਬ ਨਾਲ ਘੱਟ ਪਈਆਂ ਹੋਣ ਜੀ। ਤੇ ਜੇ ਕਾਂਗਰਸ ਦੀ ਗੱਲ ਕਰਦੇ ਜਾਈਏ, ਕਾਂਗਰਸ ਦੇ ਵਿੱਚ ਇਸ ਟਾਈਮ ਜਿਹੜੀਆਂ 23 ਸੀਟਾਂ ਦੀ ਜਿਹੜੀ ਮੈਜੋਰਟੀ ਹੈਗੀ ਆ ਰਿਪਬਲਿਕਨ ਪਾਰਟੀ ਦੇ ਕੋਲ US ਕਾਂਗਰਸ ਦੇ ਵਿੱਚ, ਤੇ ਕਹਿੰਦੇ ਵੀ ਰਿਪਬਲਿਕਨ ਆ ਜਿਹੜੀ ਉਹਨਾਂ ਨੂੰ ਹੁਣ ਚਿੰਤਾ ਲੱਗੀ ਹੋਈ ਆ ਲਗਭਗ 45 ਸੀਟਾਂ ਦੀ, ਜਿਹੜੀ 45 ਸੀਟਾਂ ਜਿਹੜੀਆਂ ਹਾਊਸ ਦੇ ਵਿੱਚ ਉਹ ਕਾਫੀ ਕ੍ਰਿਟੀਕਲ ਹੈਗੀਆਂ ਆ। ਤੇ ਜੇ ਉੱਥੇ ਮੈਜੋਰਟੀ ਜਿਹੜੀ ਲੂਜ਼ ਕਰ ਜਾਂਦੇ ਆ, ਇਸੇ ਤਰ੍ਹਾਂ ਸੈਨੇਟ ਦੇ ਵਿੱਚ ਵੀ ਐਨ ਪੂਰਾ 50-50 ਵਾਲਾ ਹੀ ਕੰਮ ਆ, 51 ਤੇ 49 ਨੇ ਬਿਲਕੁਲ ਜੀ, ਕਿਉਂਕਿ ਹੁਣ ਜਿਹੜੇ ਜੌਨ ਮਕੇਨ ਉਹਨਾਂ ਦੀ ਤਾਂ ਮੌਤ ਹੋ ਚੁੱਕੀ ਆ, ਉਹਨਾਂ ਦੀ ਜਗ੍ਹਾ ਤੇ ਗਵਰਨਰ ਵੱਲੋਂ ਅਪੁਆਇੰਟ ਕੀਤਾ ਜਾਏਗਾ, ਪਰ ਅਲਟੀਮੇਟਲੀ ਇਲੈਕਸ਼ਨ ਹੋਏਗੀ ਤੇ ਜਦੋਂ ਇਲੈਕਸ਼ਨ ਹੋਏਗੀ ਤੇ ਉਹ ਵੀ ਫਿਰ ਰਿਸਕੀ ਹੈਗੀ ਆ। ਸੈਨੇਟ ਦੀਆਂ ਜਿਹੜੀਆਂ ਇਲੈਕਸ਼ਨ 'ਚ ਹਜੇ ਲਗਭਗ ਬਰਾਬਰੀ ਕੰਮ ਚੱਲ ਰਿਹਾ, ਪਰ ਕਾਂਗਰਸ ਜਿਹੜੀ US ਕਾਂਗਰਸ ਦੇ ਵਿੱਚ ਆ ਜਿਨ੍ਹਾਂ ਦੀ ਇਲੈਕਸ਼ਨ ਹੋਣੀ ਹੈ ਐਵਰੀ 2 ਈਅਰ ਹੁੰਦੀ ਹੈਗੀ ਆ, ਹੁਣ ਨਵੰਬਰ ਦੇ ਵਿੱਚ ਹੋਣੀਆਂ ਹੈਗੀਆਂ ਤੇ 45 ਸੀਟਾਂ ਜਿਹੜੀਆਂ ਰਿਪਬਲਿਕਨ ਲਈ ਖਤਰੇ ਵਾਲੀਆਂ ਬਣੀਆਂ ਹੋਈਆਂ ਆ। ਬਿਲਕੁਲ। ਸੋ ਜਿਹੜੀ ਰਾਈਟ ਨਾਓ ਜਿਹੜੀ ਲੇਟੈਸਟ ਪੋਲ ਆ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੀ ਰਿਪਬਲਿਕਨ ਪਾਰਟੀ ਦੇ ਖਿਲਾਫ ਆ, ਜਾਂ ਆਪਾਂ ਕਹਿ ਸਕਦੇ ਹਾਂ ਵੀ ਐਂਟੀ ਇਨਕੰਬੈਂਸੀ ਫੈਕਟਰ ਕਿਤੇ ਨਾ ਕਿਤੇ ਜਿਹੜਾ ਆ ਰਿਹਾ ਆ, ਜਿਹੜਾ ਡੋਨਲਡ ਟਰੰਪ ਬੜਬੋਲਾਪਨ ਤੇ ਕਈ ਵਾਰੀ ਮੈਂ ਕਹੂੰਗਾ ਵੀ ਬੇਵਕੂਫਾਨਾ ਗੱਲਾਂ ਵੀ ਜਿਹੜੀਆਂ ਉਹਨਾਂ ਦੀਆਂ ਇਸ ਦੇ ਵਿੱਚ ਰਹਿੰਦੀਆਂ ਨੇ, ਆਪਣੀ ਜਿਹੜੀ ਜ਼ੁਬਾਨ ਦੇ ਉੱਤੇ ਉਹ ਲਗਾਮ ਜਿਹੜਾ ਉਹ ਨਹੀਂ ਰੱਖਦੇ, ਜਿਹੜੀਆਂ ਚੀਜ਼ ਨਹੀਂ ਵੀ ਕਹਿਣੀ ਚਾਹੀਦੀ ਉਹ ਵੀ ਜਿਹੜੀ ਉਹ ਕਹਿੰਦੇ ਨੇ, ਉਹਦਾ ਅਸਰ ਜਿਹੜੇ ਅਜਿਹੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਪੈ ਰਿਹਾ ਆ। ਬਾਕੀ ਥੋੜ੍ਹੀ ਬਹੁਤੀ ਜਿਹੜੀ ਟਰੇਡ ਟੈਰਿਫਸ ਆ ਉਸ ਨੂੰ ਲੈ ਕੇ ਵੀ ਜਿਹੜੇ ਲੋਕ ਇੱਕ ਇਹ ਆ ਵੀ ਚਲੋ ਅਜੇ ਲੋਕਾਂ ਦੇ ਉੱਤੇ ਉਸ ਦਾ ਅਸਰ ਭਾਵੇਂ ਨਹੀਂ ਹੈਗਾ, ਪਰ ਇਹ ਗੱਲ ਹੈਗੀ ਆ ਵੀ ਲੋਕਾਂ ਦੇ ਮਨਾਂ ਦੇ ਵਿੱਚ ਡਰ ਜਿਹਾ ਬਣ ਜਾਂਦਾ ਇੱਕ ਵਾਰੀ ਵੀ ਉਹ ਥੋੜ੍ਹੇ ਬਹੁਤੇ ਜਿਹੜੇ ਡਾਇਲਮਾ ਦੇ ਵਿੱਚ ਵਿਚਾਲੇ ਜਿਹੜੇ ਫਸ ਜਾਂਦੇ ਆ ਵੀ ਯਾਰ ਕੀ ਹੋਊਗਾ, ਕਿੱਦਾਂ ਹੋਊਗਾ, ਕਿੱਦਾਂ ਕੀਤਾ ਜਾਵੇ। ਸੋ ਡਰ ਦਾ ਜਿਹੜਾ ਫਾਇਦਾ ਜਿਹੜੀ ਓਪੋਜੀਸ਼ਨ ਪਾਰਟੀ ਜਿਹੜੀ ਆ ਉਹ ਚੱਕਦੀ ਹੁੰਦੀ ਉਹ ਇਹੋ ਜਿਹੀ ਜਿਹੜੀਆਂ ਇਲੈਕਸ਼ਨਸ ਆ ਉਸ ਦੇ ਵਿੱਚ, ਤੇ ਬਾਕੀ ਕਸਰ ਜਿਹੜੀ ਆ ਟਵਿੱਟਰ ਦੇ ਜ਼ਰੀਏ ਕਰ ਦਿੰਦੇ। ਜੌਨ ਮਕੇਨ ਦੇ ਨਾਲ ਕਿੱਡੀ ਜਿਹੜੀ ਉਹਨਾਂ ਨੇ ਬਦਸਲੂਕੀ ਕੀਤੀ, ਉਹਨਾਂ ਦੇ ਮਰਨ ਉਪਰੰਤ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹ ਜਿਹੜੀ ਆ ਉਹ ਅਜੇ ਲੋਕਾਂ ਨੂੰ ਵੀ ਨਹੀਂ ਭੁੱਲੀ। ਉੱਥੇ ਜਿਹੜੀ ਉਹਨਾਂ ਦੀ ਬੇਟੀ ਉਹਨਾਂ ਨੇ ਮੇਕ ਅਮੈਰੀਕਾ ਗ੍ਰੇਟ ਅਗੇਨ ਦੇ ਇੱਕ ਹਿਸਾਬ ਦੇ ਨਾਲ ਅਗੇਂਸਟ ਜਿਹੜਾ ਆ ਉਹ ਬੋਲੇ ਸੀਗੀਆਂ ਵੀ ਕਹਿੰਦੇ ਵੀ ਜੌਨ ਮਕੇਨ ਜਿਹੜੇ ਅਮਰੀਕਾ ਦੇ ਵਿੱਚ ਰਹੇ ਆ ਉਹ ਪਹਿਲੋਂ ਵੀ ਗ੍ਰੇਟ ਸੀ ਤੇ ਜਦੋਂ ਮਰੇ ਆ ਉਦੋਂ ਵੀ ਉਹ ਗ੍ਰੇਟ ਸੀ। ਤੇ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਬਸ ਉਦੋਂ ਇਹੀ ਕੀਤਾ 4 ਅੱਖਰਾਂ ਦੇ ਵਿੱਚ ਵੀ ਮੇਕ ਅਮਰੀਕਾ ਗ੍ਰੇਟ ਅਗੇਨ, ਬਸ ਇੰਨਾ ਜਿਹੜਾ ਨਾਰਾ ਉਹਨਾਂ ਨੇ ਟਵਿੱਟਰ ਦੇ ਉੱਤੇ ਲਾ ਦਿੱਤਾ। ਇੱਕ ਅਫੀਸ਼ੀਅਲ ਸਟੇਟਮੈਂਟ ਤੋਂ ਵੀ ਉਹ ਪਿੱਛੇ ਹਟ ਗਏ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਆ ਉਹ ਰਹਿੰਦੀਆਂ ਨੇ, ਖਾਸ ਕਰਕੇ ਜਦੋਂ ਇਲੈਕਸ਼ਨ ਸਾਈਕਲ ਆ ਤੇ ਉਦੋਂ ਇਹ ਜ਼ਿਆਦੀਆਂ ਉੱਭਰ ਕੇ ਵੀ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ। ਸੋ ਇਹ ਕਾਫੀ ਜਿਹੜਾ ਇਸ ਟਾਈਮ
ਤਗੜਾ ਜਿਹੜਾ ਮੁਕਾਬਲਾ ਮੈਂ ਕਹੂੰਗਾ ਵੀ ਰਿਪਬਲਿਕਨ ਪਾਰਟੀ ਨੂੰ ਜਿਹੜਾ ਹੋਊਗਾ। ਡੈਮੋਕ੍ਰੇਟ ਵਾਲੇ ਜਿਹੜੇ ਖੁਸ਼ ਵੀ ਹੋ ਰਹੇ ਹੋਣਗੇ ਵੀ ਉਹਨਾਂ ਨੂੰ ਮੌਕਾ ਦਿਸ ਰਿਹਾ ਆ, ਪਰ ਇਹ ਜਿੱਤ ਜਿਹੜੀ ਕੋਈ ਏਡੀ ਸੌਖੀ ਨਹੀਂ ਹੋਊਗੀ ਜੇ ਉਹ ਜਿੱਤਣਾ ਵੀ ਚਾਹੁੰਦੇ। ਸੋ ਜੇ ਓਵਰਆਲ ਦੇਖਿਆ ਜਾਵੇ US ਦੀ ਇਕੋਨਮੀ ਜਿਹੜੀ ਆ ਬਹੁਤ ਸਟਰੋਂਗ ਚੱਲ ਰਹੀ ਆ। ਅਲਟੀਮੇਟਲੀ ਜਦੋਂ ਇਲੈਕਸ਼ਨ ਆਉਂਦੀ ਆ ਇਕੋਨਮੀ ਨੰਬਰ 1 ਪੁਆਇੰਟ ਹੁੰਦਾ। ਜੌਬਸ ਬਹੁਤ ਅਵੇਲੇਬਲ ਆ, ਕਿਸੇ ਵੀ ਬਿਜ਼ਨਸ 'ਤੇ ਚੱਲ ਜਾਓ ਹਾਇਰਿੰਗ ਦੇ ਸਾਈਨ ਲੱਗੇ ਹੋਏ ਆ। ਸਟਾਕ ਮਾਰਕੀਟ ਜਿਹੜੀ ਬੜੀ ਸਟਰੋਂਗ ਹੈਗੀ ਆ। ਅਤੇ ਕਈ ਲੋਕ ਕਹਿੰਦੇ ਵੀ ਜਿਹੜੇ ਸਰਵੇ ਆਉਂਦੇ, ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਪਿਛਲੀ ਵਾਰੀ ਵੀ ਉਹ ਕਹਿੰਦੇ ਸੀ ਵੀ ਜਿਹੜੀ ਹਿਲਰੀ ਕਲਿੰਟਨ ਆ ਉਹ ਮੈਜੋਰਟੀ ਦੇ ਨਾਲ ਸਿੰਪਲ ਕੋਈ ਬੜੀ ਲੈਂਡਸਲਾਈਡ ਵਿਕਟਰੀ ਕਰੂਗੀ, ਜਦੋਂ ਕਿ ਸਾਰੇ ਰਿਜ਼ਲਟ ਜਿਹੜੇ ਆ ਉਲਟ ਆਏ ਹੈਗੇ ਆ। ਸੋ ਡੈਮੋਕ੍ਰੇਟਸ ਜਿਹੜੇ ਆ ਉਹਨਾਂ ਨੇ ਇੱਕੋ ਹੀ ਫੋਕਸ ਜਿਹੜਾ ਰੱਖਿਆ ਹੋਇਆ ਆ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ। ਉਹਨਾਂ ਦੀਆਂ ਜੋ ਵੀ ਨੈਗੇਟਿਵ ਗੱਲਾਂ ਹੁੰਦੀਆਂ ਹੈਗੀਆਂ ਆ, ਬਾਕੀ ਕਿਸੇ ਪੁਆਇੰਟ ਦੇ ਉੱਤੇ ਉਹ ਵਰਕਆਊਟ ਨਹੀਂ ਕਰ ਰਹੇ। ਮੈਂ ਇੱਕ ਕੱਲ੍ਹ ਆਰਟੀਕਲ ਪੜ੍ਹ ਰਿਹਾ ਸੀ ਜਿਹਦੇ ਵਿੱਚ ਉਹਨਾਂ ਨੇ ਫੇਰ ਕਿਹਾ ਆ, ਇੱਕ ਕੋਮੈਂਟੇਟਰ ਸੀ ਵੀ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੂੰ ਪ੍ਰੈਜ਼ੀਡੈਂਟ ਬਿਲ ਕਲਿੰਟਨ ਨੂੰ ਸੁਣਨਾ ਚਾਹੀਦਾ ਆ। ਜਦੋਂ ਹਿਲਰੀ ਕਲਿੰਟਨ ਦੀ ਇਲੈਕਸ਼ਨ ਚੱਲ ਰਹੀ ਸੀ, ਪ੍ਰੈਜ਼ੀਡੈਂਟ ਬਿਲ ਕਲਿੰਟਨ ਵਾਰ-ਵਾਰ ਉਹਨਾਂ ਦੇ ਜਿਹੜੇ ਕੈਂਪੇਨ ਦਾ ਸਟਾਫ ਆ ਉਹਨਾਂ ਨੂੰ ਕਹਿੰਦੇ ਰਹੇ ਵੀ ਤੁਸੀਂ ਜਿਹੜੀ ਆ ਇਕੋਨਮੀ ਆ, ਜੌਬਸ ਆ, ਉਹਦੇ ਉੱਤੇ ਫੋਕਸ ਕਰੋ, ਨੈਗੇਟਿਵ ਨਾ ਕਰੋ ਇੰਨਾ ਜ਼ਿਆਦਾ ਪ੍ਰੈਜ਼ੀਡੈਂਟ ਟਰੰਪ ਦਾ। ਪਰ ਉਹਨਾਂ ਨੇ ਗੱਲ ਜਿਹੜੀ ਆ ਉਦੋਂ ਸੁਣੀ ਨਹੀਂ ਅਤੇ ਪੂਰੇ 5-6 ਮਹੀਨੇ ਉਹ ਨੈਗੇਟਿਵ ਚੱਲਦੇ ਰਹੇ, ਹੋਰ ਕਿਸੇ ਇਸ਼ੂ 'ਤੇ ਉਹਨੇ ਗੱਲ ਹੀ ਨਹੀਂ ਕੀਤੀ। ਅਤੇ ਹੁਣ ਵੀ ਉਹ ਕਹਿੰਦੇ ਵੀ ਕਿਤੇ ਇਹ ਨਾ ਹੋਵੇ ਵੀ ਸੇਮ ਮਿਸਟੇਕ ਜਿਹੜੀ ਪ੍ਰੈਜ਼ੀਡੈਂਟ ਬਿਲ ਕਲਿੰਟਨ ਨੇ ਉਹਦਾ ਆਪਣੇ ਜਿਹੜੇ ਡੈਮੋਕ੍ਰੇਟ ਜਿਹੜੇ ਉਹਨਾਂ ਦੇ ਨਾਲ ਦੇ ਜਿੰਨੇ ਵੀ ਉਹਨਾਂ ਦੇ ਦੋਸਤ ਆ ਉਹਨਾਂ ਨੂੰ ਕਹੀ ਸੀ ਵੀ ਤੁਹਾਨੂੰ ਜਿਹੜੇ ਆਪਣੇ ਹੋਰ ਇਕੋਨਮੀ ਹੋ ਗਈ, ਸਟਾਕ ਮਾਰਕੀਟ, ਜੌਬਸ, ਹੋਰ ਇਕੁਐਲਿਟੀ, ਜਿਹੜੇ ਰੇਸ਼ੀਅਲ ਡਿਸਕ੍ਰੀਮੀਨੇਸ਼ਨ, ਇਹਨਾਂ ਇਸ਼ੂਜ਼ ਦੇ ਉੱਤੇ ਜਿਹੜੀ ਆ ਵਰਕਆਊਟ ਕਰਨਾ ਚਾਹੀਦਾ ਹੈਗਾ ਆ। ਇਮੀਗ੍ਰੇਸ਼ਨ ਦੇ ਉੱਤੇ ਵੀ ਖਾਸ ਕਰਕੇ ਇਮੀਗ੍ਰੇਸ਼ਨ ਦੇ ਉੱਤੇ ਵੀ ਡੈਮੋਕ੍ਰੇਟ ਜਿਹੜੇ ਆ ਉਹ ਗੋਲ-ਮੋਲ ਗੱਲ ਕਰ ਰਹੇ ਆ, ਕਿਸੇ ਤਰ੍ਹਾਂ ਨਾਲ ਉਹ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ। ਅਤੇ ਉਹੀ ਬਸ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਕੋਈ ਨਾ ਕੋਈ ਟਵੀਟ ਆ ਜਾਂਦਾ ਉਹਦੇ ਉਲਟ ਫਿਰ ਸਾਰੇ ਇਕੱਠੇ ਹੋ ਜਾਂਦੇ ਆ। ਬਿਲਕੁਲ ਰਾਈਟ ਨੂੰ ਥੋੜ੍ਹਾ ਜਿਹਾ ਫਰਕ ਜ਼ਰੂਰ ਹੈਗਾ ਆ। ਪਹਿਲੋਂ ਜਿਹੜੀ ਇਲੈਕਸ਼ਨ ਸੀ ਉਹ ਲੜੀ ਗਈ ਸੀ ਵੀ ਮੈਂ ਡੋਨਲਡ ਟਰੰਪ ਲਈ ਨਹੀਂ ਆ, ਇਸ ਲਈ ਮੈਨੂੰ ਵੋਟ ਪਾਓ। ਪਰ ਰਾਈਟ ਨੂੰ ਹੁਣ ਪਾਲਿਸੀਜ਼ ਦੇ ਉੱਤੇ ਕਾਫੀ ਹੈਗਾ ਆ, ਚਾਹੇ ਉਹ ਇਮੀਗ੍ਰੇਸ਼ਨ ਦੀ ਆ, ਚਾਹੇ ਉਹ ਟੈਰਿਫਸ ਨੂੰ ਲੈ ਕੇ ਆ, ਚਾਹੇ ਜਿਹੜੀ ਸੁਪਰੀਮ ਕੋਰਟ ਦੇ ਜਿਹੜੇ ਨੋਮੀਨੀਜ਼ ਆ ਉਸ ਨੂੰ ਲੈ ਕੇ। ਇਹ ਪਾਲਿਸੀਜ਼ ਦੇ ਅਧੀਨ ਹੀ ਜਿਹੜੀਆਂ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਸੋ ਮੈਨੂੰ ਲੱਗਦਾ ਆ ਵੀ ਡੈਮੋਕ੍ਰੇਟ ਵਾਲੇ ਥੋੜ੍ਹਾ ਬਹੁਤਾ ਜਿਹੜਾ ਸਿੱਖੇ ਨੇ, ਪਰ ਅਜੇ ਪੂਰੀ ਤਰ੍ਹਾਂ ਜਿਹੜਾ ਉਹ ਸਿੱਖੇ ਨਹੀਂ ਆ। ਸੋ ਇਸ ਵਾਰ ਜਿਹੜਾ ਨਵੰਬਰ ਦੀਆਂ ਇਲੈਕਸ਼ਨਸ ਆ ਕਾਫੀ ਜਿਹੜੀਆਂ ਰੋਚਕ, ਜਿਹੜੀਆਂ ਰੋਮਾਂਚਕ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਉਹ ਹੋਣਗੀਆਂ। ਦੇਖਣ ਵਾਲੀ ਗੱਲ ਰਹੂਗੀ ਵੀ ਹਾਊਸ ਦੇ ਵਿੱਚ ਜਿਹੜੀ ਆ ਕੌਣ ਮੈਜੋਰਟੀ ਦੇ ਵਿੱਚ ਰਹਿੰਦਾ ਆ, ਸੈਨੇਟ ਦੇ ਵਿੱਚ ਕੌਣ ਮੈਜੋਰਟੀ 'ਚ ਰਹਿੰਦਾ ਆ, ਅਤੇ ਕਿਹੜੀ ਜਗ੍ਹਾ ਦੇ ਉੱਤੇ ਜਿਹੜੇ ਖਾਸ ਕਰਕੇ ਜਿਹੜੀਆਂ ਕਿਸੇ ਦੀਆਂ ਸਟੇਟਸ ਨੇ, ਚਾਹੇ ਉਹ ਡੈਮੋਕ੍ਰੇਟ ਸਟੇਟ ਦੇ ਵਿੱਚ ਕੋਈ ਰਿਪਬਲਿਕਨ ਜਿੱਤਦਾ ਆ ਜਾਂ ਕੋਈ ਰਿਪਬਲਿਕਨ ਸਟੇਟਾਂ ਦੇ ਵਿੱਚ ਕੋਈ ਡੈਮੋਕ੍ਰੇਟ ਕੋਈ ਚੀਜ਼ਾਂ ਜਿਹੜੀਆਂ ਸੀਟਾਂ ਫਲਿੱਪ ਕਰਦੇ ਨੇ, ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਬਹੁਤ ਸਾਰੇ ਜਿਹੜੇ ਇਸ ਟਾਈਮ ਲੋਕ ਆ, ਇਹ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨ ਆ ਕਿਤੇ ਨਾ ਕਿਤੇ ਡੋਨਲਡ ਟਰੰਪ ਦੀਆਂ ਪਾਲਿਸੀਜ਼ ਅਤੇ ਉਹਨਾਂ ਦੇ ਜਿਹੜੇ 2 ਸਾਲ ਪ੍ਰੈਜ਼ੀਡੈਂਟਸ਼ਿਪ ਰਹੀ ਆ ਉਹਦੇ ਉੱਤੇ ਇੱਕ ਰੈਫਰੈਂਡਮ ਜਿਹੜੀਆਂ ਇਸ ਨੂੰ ਦੱਸ ਰਹੇ ਨੇ। ਅਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆ ਉਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜਿਹੜਾ 6 ਨਵੰਬਰ ਨੂੰ ਜਿਹੜਾ ਆ ਉਹ ਹੋ ਹੀ ਜਾਣਾ ਆ। ਸੋ ਜਿੰਨੇ ਵੀ ਸਿਟੀਜ਼ਨ ਹੈਗੇ, ਜੇ ਉਹਨਾਂ ਨੇ ਅਜੇ ਤੱਕ ਵੋਟ ਨਹੀਂ ਕੀਤੀ ਰਜਿਸਟਰ, ਵੋਟ ਰਜਿਸਟਰ ਕਰੋ ਅਤੇ ਆਉਣ ਵਾਲੀਆਂ ਇਹਨਾਂ ਇਲੈਕਸ਼ਨਸ ਦੇ ਵਿੱਚ ਜਿਹੜਾ ਉਹ ਜ਼ਰੂਰ ਹਿੱਸਾ। ਸੋ ਅਲਟੀਮੇਟਲੀ ਰਿਜ਼ਲਟ ਉਹੀ ਹੋਣਾ, ਨਾ ਤਾਂ ਤੁਹਾਨੂੰ ਖਬਰਾਂ ਸੁਣ ਕੇ ਤੁਹਾਡੇ 'ਤੇ ਉਹਦੇ ਨਾਲ ਕੋਈ ਜਿਹੜੀ ਇਲੈਕਸ਼ਨ ਆ ਉਹਨੂੰ ਰਿਜ਼ਲਟ, ਉਹਦੀ ਇਲੈਕਸ਼ਨ ਰਿਜ਼ਲਟ 'ਤੇ ਅਸਰ ਪੈਣਾ, ਨਾ ਹੀ ਫੇਸਬੁੱਕ ਦੇ ਨਾਲ। ਸੋ ਨਹੀਂ, ਪਹਿਲਾਂ ਹਰਜੋਤ ਸਿੰਘ ਜੀ ਲੋਕਾਂ ਦੇ ਮਨਾਂ ਦੇ ਉੱਤੇ ਜਿਹੜਾ ਅਸਰ ਤਾਂ ਇਹਨਾਂ ਨਿਊਜ਼ ਦਾ ਰਹਿੰਦਾ ਹੀ ਆ। ਜੀ, ਮੇਰਾ ਕਹਿਣ ਦਾ ਮਤਲਬ ਐਜ਼ ਲੌਂਗ ਐਜ਼ ਤੁਸੀਂ ਵੋਟ ਪਾਉਣ ਜਾਓਗੇ ਫੇਰ ਹੀ ਉਹਦਾ ਅਸਰ ਪੈਣਾ ਆ। ਉਦਾਂ ਜੋ ਮਰਜ਼ੀ ਉੱਥੇ ਕਿਤੇ ਰੌਲਾ ਪਾਇਆ ਨਹੀਂ, ਉਦਾਂ ਤੁਸੀਂ ਕਾਲਾਂ ਕਰੀ ਜਾਓ ਵੀ ਨਹੀਂ ਜੀ ਉਹ ਫੈਮਿਲੀ ਵਾਲਾ ਹੁਣ ਵੀਜ਼ਾ ਕਿਤੇ ਬੰਦ ਤਾਂ ਨਹੀਂ ਹੋ ਗਿਆ, ਸਾਡੀ ਮੈਡੀਕਲ ਤਾਂ ਨਹੀਂ ਬੰਦ ਹੋ ਜਾਊਗੀ। ਇਹ ਜਿਹੜੇ ਇਸ਼ੂਜ਼ ਹੈਗੇ ਆ ਇਹ ਹਰ ਇੱਕ ਨੂੰ ਪਰਸਨਲੀ ਹਿੱਟ ਕਰਨੇ ਆ। ਸੋ ਜਿਹੜੇ ਏਰੀਏ 'ਚ ਤੁਸੀਂ ਰਹਿੰਦੇ ਆ, ਚਾਹੇ ਡੈਮੋਕ੍ਰੇਟ ਆ ਚਾਹੇ ਰਿਪਬਲਿਕਨ, ਆਪਾਂ ਇਹ ਨਹੀਂ ਕਹਿੰਦੇ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਆ। ਜਿਹੜਾ ਵੀ ਤੁਹਾਡੇ ਏਰੀਏ ਦਾ ਕੈਂਡੀਡੇਟ ਉਹ ਦੇਖੋ ਕਿਹੜੇ ਇਸ਼ੂਜ਼ 'ਤੇ ਤੁਹਾਡੇ ਨਾਲ ਖੜਦਾ ਆ। ਜ਼ਰੂਰੀ ਨਹੀਂ ਹੁੰਦਾ ਵੀ ਜੇ ਇੱਕ ਪਾਰਟੀ ਆ ਵੀ ਉਹ ਹੋ ਸਕਦਾ ਵੀ ਉਹ ਸਾਰੇ ਇਸ਼ੂਜ਼ 'ਤੇ ਉਲਟ ਹੋਊਗੀ। ਦੇਖੋ ਆਪਾਂ ਇਹ ਵੀ ਜਿਹੜਾ 3179 ਬਿੱਲ ਆ ਦੇਖੋ ਅਸੈਂਬਲੀ 'ਚ ਗਿਆ ਕੈਲੀਫੋਰਨੀਆ ਦੀ 'ਚ, ਰਿਪਬਲਿਕਨ ਅਤੇ ਡੈਮੋਕ੍ਰੇਟ
ਦੋਨਾਂ ਨੇ ਜਿਹੜੇ ਆ ਜਨੈਨੀਮਸਲੀ ਉਹਨੂੰ ਪਾਸ ਕੀਤਾ। ਉਹ ਤੋਂ ਬਾਅਦ ਸੈਨੇਟ ਦੇ ਵਿੱਚ ਗਿਆ, ਉਦੋਂ ਵੀ ਜਿਹੜੇ ਰਿਪਬਲਿਕਨ ਤੇ ਅਸੈਂਬਲੀ ਵਾਲੇ ਜਿਹੜੇ ਆ ਦੋਨਾਂ ਨੇ ਪਾਸ ਕੀਤਾ, ਤੇ ਹੁਣ ਗਵਰਨਰ ਦੇ ਕੋਲ ਜਾਣਾ ਆ। ਸੋ ਇਸੇ ਤਰ੍ਹਾਂ ਜਦੋਂ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਪਾਰਕ ਦਾ ਨਾਮ ਰੱਖਿਆ ਗਿਆ ਸੀ ਫਰਿਜ਼ਨੋ ਦੇ ਵਿੱਚ, ਰਾਈਟ, ਸੋ ਆਪਣੀ ਕਮਿਊਨਿਟੀ ਇਕੱਠੀ ਹੋਈ, ਲਗਭਗ ਮੈਜੋਰਟੀ ਨਾਲ ਹੀ ਉਹ ਫਰਿਜ਼ਨੋ 'ਚ ਪਾਸ ਹੋਇਆ ਸੀ। ਬੇਕਰਸਫੀਲਡ 'ਚ ਜਿਹੜਾ ਆ ਉਹ ਪਾਸ ਨਹੀਂ ਹੋਣ ਦਿੱਤਾ, ਕਿਉਂਕਿ ਜਿਹੜੇ ਏਰੀਏ ਦੇ ਵਿੱਚ ਉਹ ਪਾਰਕ ਆ, ਜਿਸ ਪਾਰਕ ਦਾ ਨਾਂ ਜਸਵੰਤ ਸਿੰਘ ਖਾਲੜਾ ਪਾਰਕ ਰੱਖਣਾ ਸੀ, ਉਹੀ ਸਿਟੀ ਕੌਂਸਲ ਮੈਂਬਰ ਜਿਹੜਾ ਉਹ ਉਲਟ ਸੀ। ਸੋ ਤੁਹਾਨੂੰ ਇਹ ਲੋਕਲੀ ਵੀ ਜਿਹੜਾ ਤੇ ਵਾਸ਼ਿੰਗਟਨ 'ਚ ਵੀ ਤੇ ਸਟੇਟ 'ਚ ਵੀ ਸਾਰੇ ਕੈਂਡੀਡੇਟ ਇਕੱਲੇ ਦੇਖਣੇ ਪੈਣੇ ਆ, ਤੁਹਾਡੇ ਨਾਲ ਤੁਹਾਡੇ ਵਾਲੇ ਇਸ਼ੂਜ਼ ਦੇ ਉੱਤੇ ਕਿੱਥੇ ਖੜਦੇ ਆ ਤੇ ਮੁਲਕ ਦੇ ਨਾਲ ਕਿੱਥੇ ਖੜਦੇ ਆ। ਕਈ ਇਸ਼ੂਜ਼ ਹੁੰਦੇ ਆ, ਜਿਸ ਤਰ੍ਹਾਂ ਰਾਜਕਰਨਵੀਰ ਸਿੰਘ ਨੇ ਟੈਰਿਫ ਦਾ ਦੱਸਿਆ, ਬਹੁਤ ਸਾਰੇ ਜਿਹੜੇ ਯੂਨੀਅਨਸ ਆ ਉਹ ਅਪਸੈਟ ਆ ਵੀ ਜੀ ਸਾਡੀ ਇਹ ਡੀਲ ਨਹੀਂ ਹੋ ਰਹੀ ਹੈਗੀ ਕੈਨੇਡਾ ਦੇ ਨਾਲ, ਜਾਂ ਜਿਹੜੀ ਮੈਕਸੀਕੋ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਨੇ ਡੀਲ ਕੀਤੀ ਆ ਉਹਦੇ 'ਚ ਬਹੁਤ ਮਾੜੀ ਡੀਲ ਕੀਤੀ ਹੈਗੀ ਆ, ਯੂਨੀਅਨਸ ਨੂੰ ਉਹਦੇ 'ਚ ਹਰਟ ਬਹੁਤ ਹੋਊਗਾ। ਪਰ ਜਿਹੜੀ ਟੈਰਿਫ ਦੀ ਗੱਲ ਚਾਈਨਾ ਨਾਲ ਚੱਲ ਰਹੀ ਆ, ਉਹਦੇ 'ਚ ਜਿਹੜੇ ਡੈਮੋਕ੍ਰੇਟ ਆ ਉਹ ਲਗਭਗ 100% ਪ੍ਰੈਜ਼ੀਡੈਂਟ ਟਰੰਪ ਦੇ ਨਾਲ ਆ ਵੀ ਠੀਕ ਆ, ਚਾਈਨਾ ਦੇ ਉੱਤੇ ਸਾਨੂੰ ਜਿਹੜਾ ਟੈਰਿਫ ਲਾਉਣਾ ਚਾਹੀਦਾ। ਸੋ ਇਕੱਲੇ ਕੈਂਡੀਡੇਟ ਦੇ ਉੱਤੇ ਲੋਕਲ ਤੁਹਾਡੀ ਸਿਟੀ ਦੇ ਵਿੱਚ ਪ੍ਰੋਪੋਜੀਸ਼ਨਸ ਬਹੁਤ ਹੁੰਦੀਆਂ ਹੈਗੀਆਂ, ਟੈਕਸ ਲੱਗਣਾ ਚਾਹੀਦਾ, ਸਕੂਲ ਲਈ ਨਹੀਂ ਲੱਗਣਾ ਚਾਹੀਦਾ, ਤੇ ਫਿਰ ਸਟੇਟ ਦੀਆਂ, ਫਿਰ ਜਿਹੜੀਆਂ ਫੈਡਰਲ ਇਲੈਕਸ਼ਨ। ਹਰ ਇੱਕ ਬੰਦਾ ਜਿਹੜਾ ਆ ਇਸ ਵਾਰੀ, ਜਿਹੜੇ ਸਾਡੇ ਜਿੰਨੇ ਵੀ ਪੰਜਾਬੀ ਭੈਣ ਭਰਾ ਸੁਣਦੇ ਆ, ਚਾਹੇ ਤੁਹਾਡੇ ਬੱਚੇ ਆ, ਜਿਹੜਾ ਵੀ ਸਿਟੀਜ਼ਨ ਹੈਗਾ ਆ, ਜੇ ਸਿਟੀਜ਼ਨ ਨਹੀਂ ਬਣਿਆ ਸਿਟੀਜ਼ਨ ਬਣ ਜਾਓ। ਅਸੀਂ ਵਾਰ-ਵਾਰ ਤੁਹਾਨੂੰ ਵਾਰਨਿੰਗ ਦਿੰਦੇ ਰਹਿੰਦੇ ਆ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਆ ਬਹੁਤ ਕੁਛ ਚੇਂਜ ਹੋਣਾ ਆ, ਕਈ ਬੈਨੀਫਿਟਸ ਇਹ ਘੱਟ ਹੋ ਜਾਣੇ ਜੇ ਤੁਸੀਂ ਸਿਟੀਜ਼ਨ ਨਾ ਹੋਏ। ਜਿਸ ਤਰ੍ਹਾਂ ਹੁਣ ਦਾ ਐਡਮਿਨਿਸਟ੍ਰੇਸ਼ਨ ਚੱਲ ਰਿਹਾ ਆ, ਉਹਨਾਂ ਤੋਂ ਇਹ ਕਿਆਸ ਰਾਈਆਂ ਜਿਹੜੀਆਂ ਲੱਗ ਰਹੀਆਂ ਹੈਗੀਆਂ। ਤੇ ਦੂਸਰੇ ਨੰਬਰ 'ਤੇ ਸਿਟੀਜ਼ਨ ਬਣ ਕੇ ਵੋਟ ਰਜਿਸਟਰ ਕਰੋ, ਨੋ ਮੈਟਰ ਚਾਹੇ ਤੁਸੀਂ ਡੈਮੋਕ੍ਰੇਟ ਰਜਿਸਟਰ ਕਰਦੇ ਆ, ਰਿਪਬਲਿਕਨ ਕਰਦੇ ਆ, ਇੰਡੀਪੈਂਡੈਂਟ ਕਰਦੇ ਆ, ਤੁਸੀਂ ਹਮੇਸ਼ਾ ਹੀ ਇਲੈਕਸ਼ਨ ਤੋਂ ਕੁਛ ਦਿਨ ਪਹਿਲਾਂ ਜਿਹੜੀ ਆਪਣੀ ਪਾਰਟੀ ਆ ਉਹ ਚੇਂਜ ਕਰ ਸਕਦੇ ਹੈਗੇ ਆ। ਤੇ ਉਹ ਤੋਂ ਬਾਅਦ ਵੋਟ ਪਾਉਣ ਜ਼ਰੂਰ ਜਾਓ। ਬਹੁਤ ਸਾਰੀਆਂ ਕਾਉਂਟੀਜ਼ ਦੇ ਵਿੱਚ, ਕੈਲੀਫੋਰਨੀਆ ਤੋਂ ਹੁਣ ਪੰਜਾਬੀ 'ਚ ਵੀ ਬੈਲਟ ਆ ਜਾਣੇ ਆ। ਸੋ ਪੂਰੇ USA ਦੇ ਵਿੱਚ ਜਿੱਥੇ ਵੀ ਰਹਿੰਦੇ ਆ, ਗੁਰੂ ਘਰਾਂ 'ਚ ਜਾਂਦੇ ਆ, ਪਾਰਕਾਂ 'ਚ ਜਾਂਦੇ ਆ, ਇਹ ਇਸ਼ੂਜ਼ ਜਿਹੜੇ ਆ ਡਿਸਕਸ ਕਰਿਆ ਕਰੋ, ਕਿਉਂਕਿ ਇਹਨਾਂ ਨੇ ਤੁਹਾਡੀ ਜਿਹੜੀ ਲਾਈਫ ਆ ਉਹਨੂੰ ਪੂਰੀ ਤਰ੍ਹਾਂ ਅਫੈਕਟ ਕਰਨਾ। ਦੇਖੋ ਹੁਣ ਜੱਜ ਦੀ ਹੀਅਰਿੰਗ ਹੋਣੀ ਆ, ਪੂਰੀ ਦੁਨੀਆ ਨੇ ਦੇਖਣੀ ਹੈਗੀ ਆ, ਕਿੰਨੇ ਦਿਨ ਚੱਲਣੀ ਆ, ਕਿਹੜੇ ਇਸ਼ੂਜ਼ ਤੇ ਉਹ ਹੱਕ 'ਚ ਆ, ਕਿਹੜੇ ਅਗੇਂਸਟ ਆ। ਆਪਾਂ ਜਿਹੜੇ ਮੁਲਕ 'ਚ ਆਏ ਤੁਹਾਨੂੰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਜੱਜ ਲਾਤਾ, ਕਿੱਥੇ ਉਹਦੀ ਹੀਅਰਿੰਗ ਹੋਈ ਹੈ, ਕਿੱਥੇ ਉਹਦੀ ਹੀਅਰਿੰਗ ਹੋਈ, ਕੀ ਉਹਦੇ ਵਿਊਜ਼ ਹੈਗੇ ਆ। ਸੋ ਇੱਥੇ ਦੇਖੋ ਇਹ ਤਾਂ ਹੈ ਨਾ, ਬਿਲਕੁਲ ਤੁਹਾਡੇ ਸਾਹਮਣੇ ਤਾਂ ਦਿਸਦਾ ਨਾ, ਚਾਹੇ ਕੋਈ ਗਲਤ ਕਰਦਾ ਚਾਹੇ ਸਹੀ ਕਰਦਾ, ਤੁਹਾਨੂੰ ਪਤਾ ਤਾਂ ਲੱਗ ਰਿਹਾ ਨਾ। ਅਗਲੇ ਜਵਾਬ ਦੇ ਨੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਨੇ। ਸੋ ਹੁਣ ਆਪਾਂ ਰਾਜਕਰਨਵੀਰ ਸਿੰਘ ਜੀ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਥੋੜੀ ਇੱਕ ਦੋ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਵੀ ਸਾਂਝੀਆਂ ਕਰਨੀਆਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫਾਰ ਯੂ, PTC ਫਾਰ ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਰੈਬਲ ਐਂਟਰਟੇਨਮੈਂਟ ਗਰੁੱਪ ਪਾਵਰਡ ਬਾय ਪੀਟਸ ਰੈਸਟੋਰੈਂਟ ਐਂਡ ਬਰੂ ਹਾਊਸ ਪੇਸ਼ ਕਰਦੇ ਨੇ ਜਸਟ ਕਵਾਲੀ, ਜਿੱਥੇ ਪਹੁੰਚ ਰਹੇ ਹਨ ਉਸਤਾਦ ਰਾਹਤ ਫਤਿਹ ਅਲੀ ਖਾਨ। ਸਤੰਬਰ 7 2018 ਸ਼ਾਮੀ 8 ਵਜੇ ਸੈਕਰਾਮੈਂਟੋ ਕਮਿਊਨਿਟੀ ਸੈਂਟਰ ਵਿਖੇ। ਟਿਕਟਾਂ $29 ਤੋਂ ਸ਼ੁਰੂ। tickets.com ਤੋਂ ਤੁਸੀਂ ਟਿਕਟਾਂ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਸੰਜੀਵ ਮਸੀਹ 916 444 4448
ਜਤਿੰਦਰ ਮਾਨ 917 775 4422, ਰਾਜ 916 687 1378, ਜਤਿੰਦਰ ਸਿੰਘ ਜੋਗੀ 916 873 4455। ਐਸੋਸੀਏਟ ਸਪਾਂਸਰ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ। ਚੀਫ ਗੈਸਟ ਅਮਰੀਕਨ ਰਿਵਰ ਆਰਵੀਜ਼। ਗ੍ਰੈਂਡ ਸਪਾਂਸਰ ਇੰਡੀਆ ਓਵਨ, ਵਾਈਟ ਲੋਟਸ। ਪਲੈਟੀਨਮ ਸਪਾਂਸਰ ਰਹਿਮਾਨ ਫੈਮਿਲੀ ਫਾਰਮ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ। ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਇੰਡੀਆ ਮਾਰਕੀਟ ਦੀਆਂ ਦੋਨੋਂ ਲੋਕੇਸ਼ਨਸ ਤੇ ਲੱਗ ਚੁੱਕੀ ਹੈ ਭਾਰੀ ਸੇਲ, ਜਿੱਥੋਂ ਖਰੀਦ ਸਕਦੇ ਹੋ ਇੰਡੀਅਨ, ਪਾਕਿਸਤਾਨੀ ਅਤੇ ਫਿਜ਼ੀਅਨ ਗਰੋਸਰੀ ਅਤੇ ਹਰ ਇੱਕ ਤਰ੍ਹਾਂ ਦਾ ਪੂਜਾ ਦਾ ਸਮਾਨ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ ਅਤੇ ਮਠਿਆਈਆਂ। ਆਰਗੈਨਿਕ ਗਰੋਸਰੀ ਦੇ ਨਾਲ ਪੰਜਾਬੀ ਰੇਡੀਓ USA ਦੇ ਸੈੱਟ ਵੀ ਮਿਲਦੇ ਹਨ ਅਤੇ ਲੈ ਸਕਦੇ ਹੋ ਗੁਰਬਾਨੀ ਰੇਡੀਓ। ਇਹ ਸੈਕਰਾਮੈਂਟੋ ਦੇ ਸਾਰੇ ਸਟੋਰਾਂ ਦਾ ਪ੍ਰਾਈਸ ਮੈਚ ਕਰਦੇ ਹਨ ਅਤੇ ਇਹਨਾਂ ਤੋਂ ਤੁਸੀਂ ਆਈਬ੍ਰੋ ਥ੍ਰੈਡਿੰਗ ਵੀ ਕਰਵਾ ਸਕਦੇ ਹੋ। Roseville location 1265 Pleasant Grove Boulevard number 100, Human Learning Center ਦੇ ਬਿਲਕੁਲ ਨਾਲ ਅਤੇ ਆਰਕੋ AM/PM ਗੈਸ ਸਟੇਸ਼ਨ ਦੇ ਬਿਲਕੁਲ ਪਿੱਛੇ। ਤੇ Roseville ਲੋਕੇਸ਼ਨ ਦੇ ਲਈ ਗੱਲ ਕਰ ਸਕਦੇ ਹੋ ਵਰਿੰਦਰ ਜੀ ਨਾਲ 9167867666 916 786 7666 ਅਤੇ ਐਂਟਲੋਪ ਲੋਕੇਸ਼ਨ ਦੇ ਵਾਸਤੇ 5203 Elkhorn Boulevard, Antelope। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਕਸ਼ਮੀਰ ਜੀ ਨਾਲ 9163385511 916 338 5511। ਇੰਡੀਆ ਮਾਰਕੀਟ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੋਨੀਤਾ ਡੋਡਾ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਆਪਾਂ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਮੈਂ ਦੱਸਿਆ ਸੀ ਇਮੀਗ੍ਰੇਸ਼ਨ ਨਾਲ ਰਿਲੇਟਡ, ਕਹਿੰਦੇ ਕੈਲੀਫੋਰਨੀਆ ਜਿਹੜੀ ਆ ਇੱਥੇ ਸਭ ਤੋਂ ਵੱਧ ਜਿਹੜੇ ਕੇਸਿਸ ਹੈਗੇ ਆ ਉਹ ਬੈਕਲੌਗ ਦੇ ਵਿੱਚ ਆ, ਉਹ ਬਿਹਾਈਂਡ ਹੈਗੇ ਆ, ਖਾਸ ਕਰਕੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ। ਕਹਿੰਦੇ ਐਂਡ ਆਫ ਜੁਲਾਈ ਤੱਕ ਕੈਲੀਫੋਰਨੀਆ ਦੇ ਵਿੱਚ 1,40,676 ਕੇਸ ਜਿਹੜੇ ਆ ਉਹ ਪੈਂਡਿੰਗ ਸੀਗੇ। ਟੋਟਲ ਜਿਹੜਾ ਬੈਕਲੌਗ ਜੇ ਦੇਖਿਆ ਜਾਵੇ ਪੂਰੇ USA ਦੇ ਵਿੱਚ ਉਹ 7,46,049 ਕੇਸਿਸ ਜਿਹੜੇ ਹੈਗੇ ਆ। ਕਹਿੰਦੇ ਜਿਹੜੇ ਸਟੇਟਾਂ ਹੈਗੀਆਂ ਜੇ ਦੇਖਿਆ ਜਾਵੇ 80% ਉਹਨਾਂ ਦੇ ਵਿੱਚੋਂ ਜਿਹੜੇ ਕੇਸਿਸ ਮੇਨ ਜਿਹੜੇ ਹੈਗੇ 10 ਸਟੇਟਾਂ ਦੇ ਵਿੱਚ ਜਿਹੜੀਆਂ ਪੈਂਡਿੰਗ ਹੈਗੀਆਂ। ਪਹਿਲੇ ਨੰਬਰ 'ਤੇ ਕੈਲੀਫੋਰਨੀਆ ਆ, ਫਿਰ ਫਲੋਰੀਡਾ ਆ, ਜਾਰਜੀਆ ਆ, ਇਲੀਨੋਇਸ ਆ, ਮੈਰੀਲੈਂਡ ਆ, ਮੈਸਾਚੂਸੈਟਸ ਆ, ਨਿਊ ਜਰਸੀ ਆ, ਨਿਊਯਾਰਕ, ਟੈਕਸਸ ਤੇ ਵਰਜੀਨੀਆ। ਤੇ ਕੈਲੀਫੋਰਨੀਆ ਮੈਂ ਤੁਹਾਨੂੰ ਦੱਸਿਆ ਹੀ ਆ ਵੀ 1,40,676 ਕੇਸ ਜਿਹੜੇ ਆ ਜੁਲਾਈ ਦੇ ਐਂਡ ਤੱਕ ਪੈਂਡਿੰਗ ਹੈਗੇ ਆ। ਤੇ ਦੂਜੀ ਸਟੇਟ ਤੇ ਆਈ ਹੈਗੀ ਆ ਮੈਰੀਲੈਂਡ। ਮੈਰੀਲੈਂਡ ਦੇ ਵਿੱਚ ਜਿਹੜਾ ਕਹਿੰਦੇ ਵੀ ਬੈਕਲੌਗ ਆ ਉਹ 33,384 ਕੇਸਿਸ ਦਾ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ ਬੈਕਲੌਗ ਆ ਕਹਿੰਦੇ ਪਈ 48% ਦੇ ਕਰੀਬ ਇਹ ਇਨਕਰੀਜ਼ ਹੋਇਆ ਹੈਗਾ ਆ। 2017 ਦੇ ਸ਼ੁਰੂ ਦੇ ਵਿੱਚ 95,252 ਸੀ ਤੇ ਜੋ ਕਿ ਵੱਧ ਕੇ ਹੁਣ 1,40,676 ਹੋ ਗਿਆ। ਸੋ ਤਾਂ ਹੀ ਕਰਕੇ ਜਿਹੜੇ ਬਹੁਤ ਸਾਰੇ ਲੋਕਾਂ ਨੇ ਜਿਹੜੇ ਗ੍ਰੀਨ ਕਾਰਡ ਉਹਨਾਂ ਲਈ ਅਪਲਾਈ ਕੀਤਾ ਉਹ ਵੀ ਬੜੇ ਲੇਟ ਆ ਰਹੇ ਹੈਗੇ ਆ ਰਿਨਿਊਅਲ ਜਾਂ ਹੋਰ। ਬਿਲਕੁਲ ਕਾਫੀ ਸਮਾਂ ਜਿਹੜਾ ਉਹ ਲੱਗ ਰਿਹਾ ਆ। ਜਿਹੜੀ ਕੈਲੀਫੋਰਨੀਆ ਜਿੱਦਾਂ ਉਹਦੇ ਵਿੱਚ 18 ਤੋਂ 24 ਮਹੀਨੇ ਆ। ਸੋ ਆਲਮੋਸਟ ਸਾਰੇ ਜਗ੍ਹਾ 1.5 ਸਾਲ ਦੀ ਜਿਹੜੀ ਆ
ਇਸ ਹਿਸਾਬ ਦੇ ਨਾਲ ਉੱਥੇ ਡਿਲੇ ਜਿਹੜੀ ਉਹ ਚੱਲ ਰਹੀ ਆ। ਇਕੱਲੇ ਇਹ ਨਹੀਂ, ਹੋਰ ਬਹੁਤ ਸਾਰੇ ਜਿਹੜੇ ਕੇਸਿਸ ਦੇ ਵਿੱਚ ਜਿਹੜਾ ਇਸੇ ਤਰੀਕੇ ਦੇ ਨਾਲ ਚੱਲ ਰਿਹਾ, ਚਾਹੇ ਉਹ ਜਿਹੜੀ ਲੀਗਲ ਇਮੀਗ੍ਰੇਸ਼ਨ ਜਿਹੜੀ ਹੋਵੇ ਉਸ ਨੂੰ ਲੈ ਕੇ ਹੋਵੇ, ਜਿਹੜੇ ਡਾਇਰੈਕਟ ਲੋਕ ਜਿੱਦਾਂ ਇੰਡੀਆ ਤੋਂ ਆਉਂਦੇ ਨੇ ਉਹਨਾਂ ਦੇ ਪਰਿਵਾਰਾਂ ਦਾ ਓਕੇ ਹੋ ਜਾਂਦਾ ਆ, ਉਹਨਾਂ ਨੂੰ ਵੀਜ਼ੇ ਗ੍ਰਾਂਟ ਹੋ ਜਾਂਦੇ, ਉਹਨਾਂ ਨੂੰ ਜਿਹੜਾ ਇਮੀਗ੍ਰੇਸ਼ਨ ਗ੍ਰਾਂਟ ਹੋ ਜਾਂਦੀ ਆ, ਉਹਦੇ ਵਿੱਚ ਵੀ ਕਈ ਉੱਥੇ ਦਾ ਦਹਾਕਿਆਂ ਵੱਧੀ ਜਿਹੜਾ ਆ ਉਹ ਡਿਲੇ ਚੱਲ ਰਿਹਾ ਆ। ਇੱਥੇ ਜਿਹੜਾ ਲੋਕ ਇੱਥੇ ਰਹਿ ਰਹੇ ਨੇ ਸਾਰਾ ਕੁਛ ਹੈਗਾ, ਉਹਨਾਂ ਦੇ ਵਿੱਚ ਵੀ ਹੁਣ ਸਾਲਾਂ ਬੱਧੀ ਜਿਹੜਾ ਡਿਲੇ ਆ ਉਹ ਵੱਧ ਰਿਹਾ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਹੀ ਆ ਵੀ ਬਹੁਤ ਜ਼ਿਆਦਾ ਜਿਹੜੇ ਆ ਉਹ ਪੈਂਡਿੰਗ ਕੇਸ ਜਿਹੜੇ ਆ ਉਹ ਪਏ ਹੋਏ ਨੇ। ਅਤੇ ਸ਼ੁਰੂਆਤ ਦੇ ਵਿੱਚ ਹੀ ਜਦੋਂ ਆਏ ਸੀਗੇ ਪ੍ਰਸ਼ਾਸਨ, ਜਿਹੜਾ ਟਰੰਪ ਪ੍ਰਸ਼ਾਸਨ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਨਵੇਂ ਇਮੀਗ੍ਰੇਸ਼ਨ ਜਿਹੜੇ ਜੱਜਿਸ ਆ, ਜਸਟਿਸਿਸ ਆ, ਉਹਨਾਂ ਨੂੰ ਜਿਹੜਾ ਹਾਇਰ ਕਰਨਾ ਆ, ਅਤੇ ਹਰ ਇੱਕ ਤੋਂ ਅਸੀਂ 1 ਸਾਲ ਦੇ ਵਿੱਚ 700 ਕੇਸਾਂ ਦੇ ਉੱਤੇ ਜਿਹੜੀ ਘੱਟੋ ਘੱਟ ਮਿਨੀਮਮ ਰਿਕੁਆਇਰਮੈਂਟ ਕਾਈਂਡ ਆਫ ਜਿਹੜੀ ਉਹ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ, ਜਿਸ ਦੇ ਖਿਲਾਫ ਜਿਹੜੇ ਜੱਜ ਉਹ ਬੋਲੇ ਸੀ, ਕਹਿੰਦੇ ਵੀ ਤੁਸੀਂ ਪ੍ਰੈਸ਼ਰ ਨਹੀਂ ਪਾ ਸਕਦੇ ਜਿੱਦਾਂ ਇੱਦਾਂ ਜੱਜਿਸ ਦੇ ਉੱਤੇ, ਅਤੇ ਇਹਦੇ ਚੱਲਦੇ ਜਿਹੜੇ ਗਲਤ ਫੈਸਲੇ ਜਿਹੜੇ ਆ ਉਹ ਉਹਨਾਂ ਤੋਂ ਹਫੜਾ ਦਫੜੀ ਦੇ ਵਿੱਚ ਜਿਹੜੇ ਹੋ ਸਕਦੇ ਨੇ। ਸੋ ਬਿਲਕੁਲ ਜਿਹੜੇ ਜੈਫ ਸੈਸ਼ਨਸ ਆ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਅਸੀਂ ਉਹਨਾਂ ਦੀ ਪਰਫਾਰਮੈਂਸ ਜਿਹੜੀ ਆ ਚੈੱਕ ਕਰਾਂਗੇ। ਸੋ ਆਪਾਂ ਕੇਸਿਸ ਦੀ ਗੱਲ ਕਰਦੇ ਸੀ, ਰਾਜਗਨਵੀਰ ਸਿੰਘ ਜੀ ਕਹਿੰਦੇ ਵੀ ਲਾਸ ਐਂਜਲਸ ਦੇ ਵਿੱਚ ਜਿਹੜੀ ਕੋਰਟਸ ਹੈਗੀਆਂ US ਦੀਆਂ 70,000 ਕੇਸ ਲਾਸ ਐਂਜਲਸ ਕੱਲੇ 'ਚ ਹੀ ਪੈਂਡਿੰਗ ਆ। ਸੈਨ ਫਰਾਂਸਿਸਕੋ ਦੇ ਵਿੱਚ 52,000 ਕੇਸ ਪੈਂਡਿੰਗ ਆ। ਸਭ ਤੋਂ ਵੱਧ ਨਿਊਯਾਰਕ ਦੇ ਵਿੱਚ ਹੈਗੇ ਆ। ਸੋ ਇੱਕ ਤਰ੍ਹਾਂ ਨਾਲ ਬਹੁਤ ਹੀ ਜ਼ਿਆਦਾ ਜਿਹੜਾ ਬੈਕਲੌਗ ਇਹ ਚੱਲ ਰਿਹਾ ਹੈਗਾ ਆ। ਤੇ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਆ ਉਹ ਪੂਰੇ ਜ਼ੋਰ ਸ਼ੋਰ ਨਾਲ ਟਰਾਈ ਕਰ ਰਹੀ ਆ ਵੀ ਵੱਧ ਤੋਂ ਵੱਧ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਨਵੇਂ ਜੱਜ ਜਿਹੜੇ ਹਾਇਰ ਕੀਤੇ ਜਾਣ। 2017 ਤੋਂ ਲੈ ਕੇ ਹੁਣ ਤਾਈਂ 82 ਦੇ ਕਰੀਬ ਜਿਹੜੇ ਇਮੀਗ੍ਰੇਸ਼ਨ ਜੱਜ ਨਵੇਂ ਹਾਇਰ ਕੀਤੇ ਗਏ ਹੈਗੇ ਆ ਕੈਲੀਫੋਰਨੀਆ ਦੇ ਵਿੱਚ। ਅਤੇ ਹੁਣ ਦੇਖੋ ਵੀ ਪਿੱਛੇ ਜੇ ਇਹ ਵੀ ਟਰਾਈ ਕਰ ਰਹੇ ਸੀ ਵੀ ਜਿਹੜੇ ਮਿਲਟਰੀ ਦੇ ਜੱਜਸ ਆ ਉਹਨਾਂ ਨੂੰ ਐਜ਼ ਏ ਇਮੀਗ੍ਰੇਸ਼ਨ ਜੱਜ ਜਿਹੜਾ ਆ ਅਪੁਆਇੰਟ ਕੀਤਾ ਜਾਵੇ, ਤਾਂ ਕਿ ਜਿਹੜੇ ਕੇਸ ਆ, ਪੈਂਡਿੰਗ ਕੇਸ ਆ, ਉਹਨਾਂ ਨੂੰ ਛੇਤੀ ਤੋਂ ਛੇਤੀ ਜਿਹੜਾ ਆ ਨਿਪਟਾਰਾ ਉਹਨਾਂ ਦਾ ਕੀਤਾ ਜਾਵੇ। ਜੀ। ਅਤੇ ਹਰਜੋਤ ਸਿੰਘ ਜੀ ਆਪਣੇ ਨਾਲ ਇੱਕ ਜਿਹੜੇ ਕਾਲਰ ਜੁੜੇ ਨੇ, ਜਿਹੜੀ ਲਗੂਨਾ ਨਿਗੁਲ ਕਰਕੇ ਜਿਹੜੀ ਇੱਕ ਛੋਟਾ ਜਿਹਾ ਸ਼ਹਿਰ ਹੈਗਾ ਆ, ਉੱਥੋਂ ਇਹ ਕਹਿੰਦੇ ਆ ਵੀ ਉਹ ਆਈ ਥਿੰਕ ਸਿਟੀ ਕੌਂਸਲ ਦੇ ਲਈ ਜਿਹੜਾ ਉਹ ਖੜ੍ਹ ਰਹੇ ਨੇ, ਅਤੇ ਉਹਦੇ ਬਾਰੇ ਉਹ ਜਾਣਕਾਰੀ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਸ਼ੇਅਰ ਕਰਨਾ ਚਾਹੁੰਦੇ ਨੇ। ਬਚਨ ਸਿੰਘ ਆਪਣੇ ਨਾਲ ਇਸ ਟਾਈਮ ਜੁੜੇ ਹੋਏ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਭਜਨ ਸਿੰਘ ਧਾਲੀਵਾਲਾ ਜੀ। ਜੀ ਭਜਨ ਜੀ। ਮੈਂ ਆਪਣੇ ਇੱਥੇ ਲਗੂਨਾ ਨਿਗਲ ਦੇ ਵਿੱਚ ਤਕਰੀਬਨ 22-23 ਸਾਲ ਤੋਂ ਰਹਿ ਰਿਹਾ, ਤੇ ਮੇਰੀ ਉਮਰ ਤਕਰੀਬਨ 69 ਸਾਲ ਆ ਜੀ। ਤੇ ਮੈਂ ਸਭ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਰਦਾ ਜੀ, ਜਿੰਨੇ ਵੀ ਸੁਣਨ ਵਾਲੇ ਆ ਜੀ। ਤੇ ਮੈਂ ਪਹਿਲੇ 8-10 ਸਾਲ ਤੋਂ ਕੋਸ਼ਿਸ਼ ਕਰਦਾ ਸੀਗਾ ਵੀ ਸਿਟੀ ਕੌਂਸਲ ਮੈਂਬਰ ਵਿੱਚ ਮੈਂ ਵੀ ਮੈਂਬਰ ਬਣਾ, ਤੇ ਆਪਣਾ ਕੋਈ ਆਪਣੇ ਇੰਡੀਅਨ ਦੇ ਲੋਕਾਂ ਨੂੰ ਪਤਾ ਲੱਗੇ, ਸ਼ੇਅਰ ਹੋਵੇ ਜੀ। ਤੇ ਪਰ ਟਾਈਮ ਨਹੀਂ ਲੱਗਿਆ। ਹੁਣ ਮੈਂ ਥੋੜਾ ਵਿਹਲਾ ਸੀਗਾ, ਮੈਂ ਕਿਹਾ ਚਲੋ ਹੁਣ ਉਹ ਵੀ ਮੈਨੂੰ ਲਾਸਟ ਦਿਨ ਪਤਾ ਲੱਗਿਆ ਵੀ ਇਲੈਕਸ਼ਨ ਇਹਨਾਂ ਨੇ ਲਾਸਟ ਡੇ ਆ ਅਪਲਾਈ ਕਰਨ ਦਾ, ਤੇ ਉਸ ਦਿਨ ਜਾ ਕੇ ਮੈਂ 2 ਘੰਟੇ ਦੇ ਵਿੱਚ ਹੀ ਸਾਰਾ ਕੁਝ ਪ੍ਰੂਫ ਭਰ ਕੇ ਸਾਰੇ ਬੰਦਿਆਂ ਤੋਂ, ਕਾਫੀ ਲੋਕ ਜਾਣਦੇ ਆ ਇੱਥੇ, ਤੇ ਉਹਨਾਂ ਤੋਂ ਦਸਤਖਤ ਕਰਾ ਕੇ ਮੇਰਾ ਨੋਮੀਨੇਟ ਹੋ ਗਿਆ ਜੀ। ਤੇ ਲਗੂਨਾ ਨਿਗਲ ਮੈਨੂੰ ਲੱਗਦਾ ਵੀ ਪੰਜਾਬੀ ਪਾਪੂਲੇਸ਼ਨ ਜਾਂ ਇੰਡੀਅਨ ਪਾਪੂਲੇਸ਼ਨ ਇੰਨੀ ਜ਼ਿਆਦਾ ਨਹੀਂ ਹੈਗੀ ਉੱਥੇ, ਰਾਈਟ? ਇੱਥੇ 90% ਤੋਂ ਜ਼ਿਆਦਾ ਗੋਰੇ ਨੇ ਜੀ, ਤੇ ਬਾਕੀ 8-10% ਸਾਰੇ ਮਿਕਸ ਲੋਕ ਨੇ। ਆਪਣੇ ਪੰਜਾਬੀ ਮੇਰਾ ਖਿਆਲ 2-4 ਘਰ ਹੋਣਗੇ ਇੱਥੇ ਜੀ। ਸੋ ਇਹ ਤੋਂ ਪਹਿਲਾਂ ਵੀ ਤੁਸੀਂ ਭਜਨ ਸਿੰਘ ਜੀ ਕਿਸੇ ਤਰ੍ਹਾਂ ਕਿਸੇ ਗਵਰਨਮੈਂਟ ਦੇ ਵਿੱਚ ਜਾਂ ਪੋਲੀਟੀਕਲੀ ਕਦੇ ਇਨਵੋਲਵ ਰਹੇ ਹੈਗੇ? ਨਾ, ਮੈਂ ਕਦੇ ਨਹੀਂ ਹੋਇਆ। ਮੈਂ ਇਸੇ ਕਰਕੇ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਪੁੱਛਦਾ ਵਾਂ ਬਈ ਜੇ ਜੋ ਮੇਰਾ ਕੋਈ ਤਜਰਬਾ ਨਹੀਂ ਪੋਲੀਟੀਕਲ ਦੇ ਵਿੱਚ, ਤੇ ਮੈਂ ਤਾਂ ਸਿਰਫ ਇਸ ਵਾਸਤੇ ਖੜਾ ਹੋਇਆ ਵੀ ਲੋਕਾਂ ਨੂੰ ਪਤਾ ਲੱਗੇ ਵੀ ਆਪਣੇ ਇੰਡੀਅਨ ਵੀ ਇੱਥੇ ਹੈਗੇ ਆ, ਤੇ ਆਪਾਂ ਵੀ ਆਪਣੀ ਥੋੜ੍ਹੀ ਆਵਾਜ਼ ਸੁਣੀ ਜਾਵੇ। ਤਾਂ ਇਸ ਕਰਕੇ ਮੈਂ ਖੜਾ ਹੋਇਆ ਵੀ ਨਾਲੇ ਇੱਥੇ ਸਿਟੀ ਲੋਕਾਂ ਨੂੰ ਪਤਾ ਲੱਗ ਜੂ, ਨਾਲੇ ਬਾਕੀ ਹੋਰ ਜਿਹੜੇ ਆਪਣੇ ਦੂਜੇ ਪੋਲੀਟੀਕਲ ਬੰਦੇ ਉਹਨਾਂ ਨੂੰ ਵੀ ਥੋੜਾ ਪਤਾ ਲੱਗ ਜੂ ਵੀ ਇੰਡੀਅਨ ਬੰਦੇ ਹੈਗੇ ਇੱਥੇ।
ਇਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਵੀ ਉਮੀਦ ਤਾਂ ਮੈਨੂੰ ਬਹੁਤ ਆ, ਕਿਉਂਕਿ ਬਹੁਤ ਸਾਰੇ ਲੋਕ ਜਾਣਦੇ, ਜਿੰਨੇ ਵੀ ਗੋਰਿਆਂ ਨੂੰ ਮੈਂ ਦੱਸਿਆ ਸਾਰੇ ਬਹੁਤ ਖੁਸ਼ ਹੁੰਦੇ ਆ, ਕਹਿੰਦੇ ਹਾਂ ਅਸੀਂ ਵੋਟ ਤੈਨੂੰ ਪਾਵਾਂਗੇ। ਜੀ ਤੇ ਲਗੂਨਾ ਨਿਗਵਲ ਦੇ ਵਿੱਚ ਜਦ ਸਿਟੀ ਕੌਂਸਲ ਆ, ਛੋਟਾ ਜਿਹਾ ਜਿਹੜਾ ਇਹ ਸ਼ਹਿਰ ਹੈਗਾ ਆ, ਪਾਪੂਲੇਸ਼ਨ ਤਕਰੀਬਨ ਉਹਦੀ 60-70 ਹਜ਼ਾਰ ਜਿਹੜੀ ਆ ਦੱਸਦੇ ਨੇ ਹਰਜੋਤ ਸਿੰਘ ਜੀ ਹੁੰਦੀ ਆ। ਸੋ ਕੀ ਜਿਹੜੇ ਇਸ ਟਾਈਮ ਜਿਹੜੇ ਇਸ਼ੂ ਹੈਗੇ ਆ ਤੇ ਕਿਹੜੇ ਮੌਜੂਦਾ ਤੁਸੀਂ ਸਿਟੀ ਕੌਂਸਲ ਮੈਂਬਰ ਦੇ ਖਿਲਾਫ ਲੜ ਰਹੇ ਹੋ ਉੱਥੇ ਜੀ? ਆਪਣੇ ਹੁਣ ਨਾਂ ਤਾਂ ਮੈਨੂੰ ਯਾਦ ਨਹੀਂ ਗਿਆ, ਕਿਉਂਕਿ ਥੋੜੇ ਦਿਨ ਹੋਏ ਕੀਤੇ ਨੂੰ। ਆਪਣੇ ਇੱਥੇ 5 ਮੈਂਬਰ ਨੇ ਸਾਰੇ ਸਿਟੀ ਦੇ, 5 ਦੇ ਵਿੱਚੋਂ 4 ਮੈਂਬਰ ਤਾਂ ਆਲਰੇਡੀ ਉੱਥੇ ਹੈਗੇ। ਮਿਡ ਇਲੈਕਸ਼ਨ ਹੋ ਰਹੀ ਹੈ, ਇੱਕ 2 ਬੰਦਿਆਂ ਦੀ ਸੀਗੀ 4 ਈਅਰ ਟਰਮ, ਤੇ ਉਹਨਾਂ ਦੇ ਤਾਂ ਕਿਸੇ ਅਗੇਂਸਟ ਕਿਸੇ ਨੇ ਅਪਲਾਈ ਨਹੀਂ ਕੀਤਾ। ਮੈਂ ਕੀਤਾ ਸੀ, ਮੈਂ ਲੇਟ ਹੋ ਗਿਆ ਸੀਗਾ ਜੀ। ਤੇ ਹੁਣ ਉਹ ਇੱਕ ਮਿਡ ਟਰਮ ਸੀ, ਇੱਕ ਬੰਦਾ ਹਟ ਗਿਆ ਸੀਗਾ, ਤੇ ਉਹਦੇ 2 ਸਾਲ ਦੀ ਟਰਮ ਆ, ਉਹਦੇ ਵਾਸਤੇ ਮੈਂ ਅਪਲਾਈ ਕੀਤਾ ਹੋਇਆ। ਉਹਦੇ ਵਿੱਚ ਮੇਰਾ 2 ਲੇਡੀਜ਼ ਨਾਲ ਕੰਪੀਟੀਸ਼ਨ ਹੈ ਜੀ। ਠੀਕ ਹੈ ਜੀ। ਸੋ ਰਾਈਟ ਨਾਓ 2 ਹੋਰ ਕੈਂਡੀਡੇਟ ਤੁਹਾਡੇ ਖਿਲਾਫ ਉੱਥੇ ਹੈਗੇ ਨੇ ਜੀ। ਹਾਂਜੀ ਜੀ। ਤੇ ਕੀ ਇਸ਼ੂਜ਼ ਨੇ ਜਿਹੜੇ ਉੱਥੇ ਤੇ ਜਿਹਦੇ ਤੇ ਤੁਸੀਂ ਰਨ ਕਰ ਰਹੇ ਹੋ ਇਹ ਕੈਂਪੇਨ? ਇਸ਼ੂ ਤਾਂ ਇੱਥੇ ਮੈਂ ਤਾਂ ਇਹੀ ਅਜੇ ਕਹਿ ਰਿਹਾ ਜੀ, ਬਾਕੀ ਮੈਂ ਆਪਣੇ ਸੁਣਨ ਵਾਲਿਆਂ ਦੀ ਸਲਾਹ ਲੈ ਕੇ ਉਹਦੇ ਮੁਤਾਬਕ ਕਰੂੰਗਾ। ਤੇ ਜੇ ਕੋਈ ਸਲਾਹ ਦੇਣੀ ਚਾਹੁੰਦਾ ਹੋਵੇ ਤੇ ਮੈਂ ਆਪਣੇ ਵੱਲੋਂ ਤਾਂ ਇਹੀ ਕਹਿ ਰਿਹਾ ਵੀ ਇੱਥੇ ਜਿਹੜੇ ਜਿੰਨੇ ਪੈਸੇ ਕਾਫੀ ਸਿਟੀ ਬਹੁਤ ਚੰਗਾ ਹੈ। ਆਪਣੇ ਮੇਰਾ ਖਿਆਲ ਅਮਰੀਕਾ ਦੇ ਵਿੱਚ ਆਰਵਾਈਨ ਤੇ ਲਗੂਨਾ ਨਿਗਲ ਤਕਰੀਬਨ ਇੱਕੋ ਜਿਹੇ ਨੇ। ਇਹ ਰਹਿਣ ਵਾਸਤੇ ਬਹੁਤ ਚੰਗਾ ਏਰੀਆ ਵਾ। ਤਾਂ ਇੱਥੇ ਜਾਣੀ ਮੈਂ ਤਾਂ ਇਹੀ ਇਸ਼ੂ ਕਰ ਰਿਹਾ ਵੀ ਇੱਥੇ ਕਈ ਚੀਜ਼ਾਂ ਠੀਕ ਕਰਨ ਵਾਲੀਆਂ, ਸਫਾਈ ਸਫੂਈ ਕਈ ਜਗ੍ਹਾ ਸਿਟੀ ਤਾਂ ਬਹੁਤ ਚੰਗਾ, ਪਰ ਕਈ ਜਗ੍ਹਾ ਇਗਨੋਰ ਕੀਤਾ ਹੋਇਆ ਉਹ। ਤੇ ਬਾਕੀ ਜਿਹੜੇ ਇੱਥੇ ਵੀ ਜਿਹੜੇ ਮਨੀ ਵੇਸਟ ਹੋ ਰਿਹਾ ਉਹਨੂੰ ਸੇਵ ਕੀਤਾ ਜਾਵੇ। ਤੇ ਇਸ ਤਰ੍ਹਾਂ ਦੇ ਇਸ਼ੂ ਹੈਗੇ ਆ। ਕਈ ਪੁਲਿਸ ਵਾਲੇ ਵੀ ਕਈ ਐਵੇਂ ਟਿਕਟਾਂ ਦੇਈ ਜਾਂਦੇ ਆ ਇੱਥੇ, ਉਹਨਾਂ ਨੂੰ ਵੀ ਕੋਸ਼ਿਸ਼ ਕਰੂੰ ਵੀ ਬਗੈਰ ਕਿਸੇ। ਇੱਕ ਵਾਰ ਮੈਨੂੰ ਵੀ ਟਿਕਟ ਦਿੱਤੀ, ਮੈਨੂੰ ਕਹਿੰਦਾ ਤੂੰ ਕੰਪਲੀਟਲੀ ਸਟਾਪ ਨਹੀਂ ਕੀਤਾ। ਮੈਂ ਸਟਾਪ ਤਾਂ ਕੀਤਾ ਸੀਗਾ, ਉਹ ਕਹਿੰਦਾ 5-6 ਵਾਰ ਕਹਿਣ ਦੇ ਬਾਅਦ ਫਿਰ ਮੰਨ ਗਿਆ, ਕਹਿੰਦਾ ਹਾਂ ਕੀਤਾ ਸੀਗਾ ਪਰ ਤੂੰ ਕੰਪਲੀਟਲੀ ਸਟਾਪ ਨਹੀਂ ਕੀਤਾ ਜੀ। ਧੰਨਵਾਦ ਜੀ। ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੋ ਤੁਹਾਡੇ ਜਿਹੜੀ ਤੁਸੀਂ ਕੈਂਪੇਨ ਚਲਾਉਣੀ ਆ ਉਹਦੇ ਵਿੱਚ ਤੁਹਾਡੇ ਕਿਹੜੇ ਇਸ਼ੂਜ਼ ਤੇ ਫਾਈਟ ਕਰਨੀ ਆ ਉਹ ਜ਼ਰੂਰ ਤੁਸੀਂ ਉਹ ਆਪਣੀ ਪੂਰੀ ਲਿਸਟ ਪ੍ਰਪੇਅਰ ਕਰਕੇ ਫਿਰ ਜ਼ਰੂਰ ਤੁਸੀਂ ਕਦੇ ਸਾਡੇ ਨਾਲ ਫਿਰ ਰੇਡੀਓ ਤੇ। ਬਿਲਕੁਲ। ਦੇਖੋ ਸਿਰਫ ਇਲੈਕਸ਼ਨ ਲੜਨ ਦੇ ਲਈ ਹੀ ਨਹੀਂ ਜਿਹੜਾ ਇਕੱਲਾ ਨੋਮੀਨੇਸ਼ਨ ਜਿਹੜਾ ਭਰਨਾ ਚਾਹੀਦਾ। ਯੂ ਨੀਡ ਟੂ ਨੋ ਵੀ ਦੇਖੋ ਮੈਂ ਕੋਈ ਕ੍ਰਿਟਿਕ ਨਹੀਂ ਕਰਦਾ ਵੀ ਚਲੋ ਚੰਗੀ ਗੱਲ ਆ, ਟਰਾਈ ਕਰ ਰਹੇ ਆਪਣੇ ਬੰਦੇ ਵੱਧ ਤੋਂ ਵੱਧ ਜਗ੍ਹਾ ਦੇ ਉੱਤੇ, ਪਰ ਆਈ ਥਿੰਕ ਪ੍ਰੈਪਰੇਸ਼ਨ ਜਿਹੜੀ ਬਹੁਤ ਜ਼ਰੂਰੀ ਹੈਗੀ ਹੈ। ਜਦੋਂ ਤੁਸੀਂ ਖਾਸ ਕਰਕੇ ਕਿਸੇ ਵੀ ਅਹੁਦੇ ਦੇ ਲਈ ਤੁਸੀਂ ਜਾਣਾ ਆ, ਯੂ ਨੀਡ ਟੂ ਨੋ ਇਨ ਐਂਡ ਆਊਟ ਵੀ ਉਹ ਕੀ ਉਸਦੇ ਮਸਲੇ ਆ, ਕੀ ਉਸਦੀ ਪ੍ਰੋਬਲਮ ਆ। ਜਸਟ ਬਿਕੋਜ਼ ਵੀ ਆਪਾਂ ਇੱਕ ਉਸ ਜਗ੍ਹਾ ਦੇ ਉੱਤੇ ਜਿਹੜਾ ਜਾਣਾ ਚਾਹੁੰਦੇ ਹਾਂ, ਠੀਕ ਹੈ ਚੰਗੀ ਗੱਲ ਆ ਜਾਣਾ ਚਾਹੁੰਦੇ ਹਾਂ, ਪਰ ਉਹਦੇ ਲਈ ਪ੍ਰੈਪਰੇਸ਼ਨ ਪ੍ਰਪੇਅਰ ਵੀ ਜਿਹੜਾ ਪੂਰਾ ਜਿਹੜਾ ਹੈ ਉਹ ਹੋਣਾ ਚਾਹੀਦਾ। ਬਿਕੋਜ਼ ਅੱਧਾ ਅਧੂਰਾ ਕੰਮ ਫਿਰ ਉਹ ਚੰਗਾ ਵੀ ਨਹੀਂ ਲੱਗਦਾ। ਸੋ ਮੈਂ ਕੋਈ ਇਹ ਨਹੀਂ ਆ ਵੀ ਮੈਂ ਜਾਣ ਬੁੱਝ ਕੇ ਉਹਨਾਂ ਨੂੰ ਕਹਿ ਰਿਹਾ, ਸਾਡੇ ਵੱਲੋਂ ਸਲਾਹ ਆ ਵੀ ਉਹ ਜ਼ਰੂਰ ਚੰਗੀ ਤਰ੍ਹਾਂ ਜਿਹੜਾ ਉਸ ਨੂੰ ਪ੍ਰਪੇਅਰ ਕਰਨ। ਯੂ ਹੈਵ ਟਾਈਮ ਵੀ ਨਵੰਬਰ ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਆ ਭਜਨ ਸਿੰਘ ਧਾਲੀਵਾਲ ਜੀ, ਸੋ ਜ਼ਰੂਰ ਤੁਸੀਂ ਜਿਹੜਾ ਇਸ ਦੇ ਵਿੱਚ ਚੰਗੀ ਤਰ੍ਹਾਂ ਗੌਰ ਦੇ ਨਾਲ ਜਾਓ ਕੀ ਇਸ਼ੂਜ਼ ਨੇ ਜਿਹੜੇ ਵੀ ਤੁਸੀਂ ਡਿਸਟ੍ਰਿਕਟ ਤੋਂ ਉੱਥੇ ਜਿਹੜੇ ਸਿਟੀ ਕੌਂਸਲ ਦੇ ਲਈ ਲੜਨਾ ਆ। ਸੋ ਪੂਰੀ ਤਰ੍ਹਾਂ ਉਸ ਮਸਲਿਆਂ ਤੱਕ ਜਾਓ, ਲੋਕਾਂ ਦੇ ਨਾਲ ਜਿਹੜੇ ਵਿਚਾਰ ਕਰੋ ਤੇ ਤਾਂ ਜੋ ਤੁਹਾਨੂੰ ਜਿਹੜਾ ਆ ਉਹ ਪਤਾ ਜਿਹੜਾ ਉਹ ਲੱਗੇ ਵੀ ਉੱਥੇ ਕਰਨਾ ਜਿਹੜਾ ਆਪਾਂ ਕੀ ਹੈਗਾ। ਬਾਕੀ ਜ਼ਰੂਰ ਜਿਹੜੇ ਹੋਰ ਵੀ ਲੋਕ ਉੱਥੇ ਹੈਗੇ ਨੇ ਉਹ ਵੀ ਜ਼ਰੂਰ ਜਿਹੜੇ ਉਹ ਸਲਾਹ ਦੇਣ। ਬਾਕੀ ਜਿੱਦਾਂ ਉਹਨਾਂ ਨੇ ਬਾਕੀਆਂ ਤੋਂ ਸਲਾਹ ਮੰਗੀ ਆ ਉਹ ਵੀ ਜਿਹੜੇ ਜ਼ਰੂਰ ਸਲਾਹ ਉਹਨਾਂ ਨੂੰ ਦੇ ਸਕਦੇ ਨੇ ਵੀ ਕੀ ਜਿਹੜਾ ਕੀਤਾ ਜਾ ਸਕਦਾ, ਜਿਹੜੇ ਖਾਸ ਕਰਕੇ ਖੁਦ ਜਿਨ੍ਹਾਂ ਨੇ ਕਈਆਂ ਨੇ ਜਿਹੜੀਆਂ ਇਲੈਕਸ਼ਨਸ ਲੜੀਆਂ ਹੋਣ। ਤੇ ਲਗੂਨਾ ਨਿਗਲ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜੀ ਵੀ USCIS ਦਾ ਆਫਿਸ ਵੀ ਉੱਥੇ ਹੈਗਾ ਆ। ਸੋ ਇਮੀਗ੍ਰੇਸ਼ਨ ਦੇ ਜਿੰਨੇ ਵੀ ਮਸਲੇ ਆ, ਜਿੰਨੇ ਵੀ ਤੁਸੀਂ ਫਾਰਮ ਖਾਸ ਕਰਕੇ ਜਿਹੜੇ ਕੈਲੀਫੋਰਨੀਆ ਸਰਵਿਸ ਸੈਂਟਰ ਦੇ ਲਈ ਜਿਹੜੇ ਘੱਲਦੇ ਹੁੰਦੇ ਆ, ਤੇ ਬੜਿਆਂ ਨੇ ਸੁਣਿਆ ਹੋਣਾ ਯਾਰ, ਨਾਂ ਤਾਂ ਸੁਣਿਆ ਜਿਹਾ ਲੱਗਦਾ, ਇਸ ਲਈ ਜਿਹੜਾ ਯਾਦ ਆ ਰਿਹਾ ਕਿਉਂਕਿ ਉੱਥੇ ਜਿਹੜੇ ਡਾਕੂਮੈਂਟਸ ਵਗੈਰਾ ਆ ਉਹ ਘੱਲੇ ਜਾਂਦੇ ਹੁੰਦੇ ਆ ਜੀ। ਬਿਲਕੁਲ। ਤੇ ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਸ਼ਿਕਾਗੋ ਦੇ ਜਿਹੜੇ ਮੇਅਰ ਹੈਗੇ ਆ ਰੈਮ ਇਮੈਨੂਅਲ
ਜਿਨ੍ਹਾਂ ਦਾ ਨਾਮ ਬੜਾ ਮਸ਼ਹੂਰ ਹੈਗਾ ਆ। ਇਹ ਤੋਂ ਪਹਿਲਾਂ ਉਹ ਵਾਈਟ ਹਾਊਸ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਆ ਉਹਨਾਂ ਦੇ ਸਲਾਹਕਾਰ ਵੀ ਰਹੇ ਹੈਗੇ ਆ। ਉਹਨਾਂ ਨੇ ਅੱਜ ਅਨਾਊਂਸ ਕੀਤਾ ਆ ਵੀ ਮੈਂ ਦੂਸਰੀ ਵਾਰ ਜਿਹੜੀ ਆ ਇਲੈਕਸ਼ਨ ਲੜਨ ਨਹੀਂ ਜਾ ਰਿਹਾ ਹੈਗਾ ਮੇਅਰ ਦੀ। ਸ਼ਿਕਾਗੋ ਦੇ ਮੇਅਰ ਰੈਮ ਇਮੈਨੂਅਲ ਉਹਨਾਂ ਨੇ ਅਨਾਊਂਸ ਕੀਤਾ ਆ ਵੀ ਨੈਕਸਟ ਈਅਰ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ ਮੈਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਆ ਹਿੱਸਾ ਲੈਣ ਨਹੀਂ ਜਾ ਰਿਹਾ, ਕਿਉਂਕਿ ਜਿਹੜਾ ਸ਼ਿਕਾਗੋ ਆ ਇਹਦੀ ਬੜੀ ਜਿੱਦਾਂ ਹੁਣ ਬਦਨਾਮੀ ਹੋ ਰਹੀ ਆ। ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਜ਼ਿਆਦਾ ਜਿਹੜੀ ਵਾਇਲੈਂਸ ਵਧੀ ਹੋਈ ਆ। ਕਈ ਵਾਰੀ ਤਾਂ ਇੱਕ ਵੀਕਐਂਡ ਤੇ 70 ਲੋਕਾਂ ਦੇ ਫੱਟੜ ਹੋਣ ਦੀ, 10 15 ਲੋਕਾਂ ਦੀ ਮੌਤ ਹੋਣ ਦੀ ਖਬਰ ਆਉਂਦੀ ਹੈਗੀ ਆ। ਸੋ ਪ੍ਰੈਜ਼ੀਡੈਂਟ ਟਰੰਪ ਨੇ ਵੀ ਵਾਰ-ਵਾਰ ਕਿਹਾ ਹੈਗਾ ਆ ਵੀ ਜਿਹੜਾ ਸ਼ਿਕਾਗੋ ਆ ਬਹੁਤ ਬੁਰੀ ਤਰ੍ਹਾਂ ਨਾਲ ਜਿਹੜਾ ਵਾਇਲੈਂਸ ਦਾ ਸ਼ਿਕਾਰ ਹੋਇਆ ਹੈਗਾ ਆ, ਅਤੇ ਉਹ ਬਲੇਮ ਕਰਦੇ ਹੈਗੇ ਖਾਸ ਕਰਕੇ ਡੈਮੋਕ੍ਰੈਟਿਕ ਪਾਰਟੀ ਨੂੰ। ਅਤੇ ਸ਼ਿਕਾਗੋ ਤੋਂ ਹੀ ਪਹਿਲਾਂ ਜਿਹੜੇ ਆ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹ ਸੈਨੇਟਰ ਸੀਗੇ। ਸੈਨੇਟਰ ਤੋਂ ਬਾਅਦ ਪਹਿਲਾਂ ਉਹ ਪ੍ਰੋਫੈਸਰ ਸੀ ਯੂਨੀਵਰਸਿਟੀ 'ਚ, ਸੈਨੇਟਰ ਵੀ ਰਹੇ ਆ, ਫਿਰ ਉਹ ਪ੍ਰੈਜ਼ੀਡੈਂਟ ਵੀ ਬਣੇ ਆ। ਪਰ ਸ਼ਿਕਾਗੋ ਦੀ ਜਿਹੜੀ ਪੋਜੀਸ਼ਨ ਆ ਜਿਹੜੀ ਵਾਇਲੈਂਸ ਵਾਲੀ ਆ ਉਹ ਪਿਛਲੇ ਸਾਲਾਂ ਤੋਂ ਉਹ ਬਹੁਤ ਜ਼ਿਆਦਾ ਬਦਤਰ ਹੁੰਦੀ ਗਈ ਹੈਗੀ ਆ। ਜੀ ਜੀ ਬਿਲਕੁਲ, ਉੱਥੇ ਦੀ ਬਹੁਤ ਸਿਚੁਏਸ਼ਨ ਜਿਹੜੀ ਬੈਡ ਆ ਵਿੱਚ ਕੋਈ ਦੋ ਰਾਵਾਂ ਨਹੀਂ ਆ। ਗੈਂਗ ਵਾਇਲੈਂਸ ਇੰਨੀ ਕੁ ਜ਼ਿਆਦਾ ਜਿਹੜੀ ਉੱਥੇ ਇਸ ਟਾਈਮ ਵਧੀ ਹੋਈ ਆ ਵੀ ਉੱਥੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹਦੇ ਕਰਕੇ ਜਿਹੜਾ ਸਾਰਾ ਕੁਛ ਇੱਧਰ ਗੈਂਗ ਵੱਲ ਨੂੰ ਜਿਹੜੇ ਨਿਆਣੇ ਆ ਉਹ ਧੱਕੇ ਜਾ ਰਹੇ ਨੇ। ਐਜੂਕੇਸ਼ਨ ਸਿਸਟਮ ਉੱਥੇ ਦਾ ਬਰੋਕਨ ਡਾਊਨ ਹੈਗਾ ਆ। ਉੱਥੇ ਦਾ ਜਿਹੜਾ ਸੋਸ਼ਲ ਤਾਣਾ ਬਾਣਾ ਆ ਉਹ ਬਰੋਕਨ ਡਾਊਨ ਹੈਗਾ ਆ। ਸੋ ਜਿਹੜਾ ਵੀ ਉੱਥੇ ਦਾ ਵੈਸੇ ਮੇਅਰ ਬਣਦਾ ਹਰਜੋਤ ਸਿੰਘ ਜੀ ਜਿਹੜਾ ਸ਼ਿਕਾਗੋ ਦਾ, ਉਹ ਨੈਸ਼ਨਲੀ ਫੇਮਸ ਜਿਹੜਾ ਉਹ ਜ਼ਰੂਰ ਜਿਹੜਾ ਹੋ ਜਾਂਦਾ ਆ। ਉਹ ਚਾਹੇ ਜਿਹੜੀ ਨੈਗੇਟਿਵ ਪਬਲਿਸਿਟੀ ਹੀ ਜਿਹੜੀ ਕਿਤੇ ਨਾ ਕਿਤੇ ਕਿਉਂ ਨਾ ਹੋਵੇ। ਜਿੱਦਾਂ ਹੁਣ ਕਿਹਾ ਮੈਨੂਅਲ ਜਿਹੜੇ ਹੈਗੇ ਨੇ ਉੱਥੋਂ ਦੇ ਮੇਅਰ ਰਹੇ ਨੇ, ਹੁਣ ਉਹਨਾਂ ਨੇ ਵਿਚਾਰਿਆਂ ਨੇ ਕਿੱਥੋਂ ਰੀ-ਇਲੈਕਸ਼ਨ ਸੀਕ ਕਰਨੀ ਆ। ਉਹਨਾਂ ਦੇ ਹੁੰਦੇ ਹੋਏ ਤਾਂ ਮੈਨੂੰ ਲੱਗਦਾ 2-3 ਉਹਨਾਂ ਦੇ ਪੁਲਿਸ ਚੀਫ ਜਿਹੜੇ ਆ ਉਹ ਉੱਥੇ ਦੇ ਬਦਲ ਚੁੱਕੇ ਆ ਵੀ ਕੋਈ ਵੀ ਉੱਥੇ ਹੱਥ ਪਾ ਕੇ ਜਿਹੜਾ ਉਹ ਰਾਜੀ ਵੀ ਨਹੀਂ ਹੈਗਾ। ਕੋਈ ਐਡਾ ਸੌਖਾ ਕੰਮ ਨਹੀਂ ਜਿਹੜਾ ਕਿਸੇ ਦੇ ਲਈ ਹੋ ਰਿਹਾ ਵੀ ਜਿਹੜਾ ਸ਼ਿਕਾਗੋ ਨੂੰ ਜਿਹੜਾ ਕਲੀਨ ਅਪ ਜਿਹੜਾ ਉਹ ਕਰੇ। ਕੋਈ ਵੀ ਜਿੱਦਾਂ ਤੁਸੀਂ ਦੱਸਿਆ ਵੀ ਲੌਂਗ ਵੀਕਐਂਡ ਆਉਂਦਾ ਜਾਂ ਕੋਈ ਵੀ ਵੀਕਐਂਡ ਆਉਂਦਾ ਆ, ਗੋਲੀਬਾਰੀ ਦੀ ਘਟਨਾ ਉੱਥੇ ਇੰਨੀ ਕੁ ਆਮ ਜਿਹੜੀ ਆ ਉਹ ਹੋ ਚੁੱਕੀ ਆ ਵੀ ਹੁਣ ਜਦੋਂ ਤੱਕ ਕਹਿ ਲਓ ਵੀ 10-12 ਮਰਦੇ ਨਹੀਂ ਉਨੀ ਦੇਰ ਤੱਕ ਤਾਂ ਖਬਰ ਨਹੀਂ ਆਉਂਦੀ ਉੱਥੇ ਦੀ ਵੀ ਹੋਇਆ ਕੀ ਆ ਉੱਥੇ। ਤੇ ਬਾਕੀ ਜੇ ਹੋਰ ਜਗ੍ਹਾ ਦੇ ਉੱਤੇ ਕੁਛ ਹੁੰਦਾ ਤੇ ਆਪਾਂ ਨੂੰ ਪਤਾ ਵੀ ਕਿੱਦਾਂ ਜਿਹੜਾ ਮਸਲਾ ਚੱਕ ਹੋ ਜਾਂਦਾ ਹੈ। ਸੋ ਜੀ ਸਾਡਾ ਸਮਾਂ ਵੀ ਸਮਾਪਤ ਆ ਤੇ ਇਸ ਤੋਂ ਬਾਅਦ ਮਿੰਟੂ ਗੁਰਸਰੀਆ ਜੀ ਜੁੜਨਗੇ। ਸੋ ਆਪਾਂ ਲੈਂਦੇ ਹਾਂ ਸਰੋਤਿਆਂ ਤੋਂ ਇਜਾਜ਼ਤ। ਸੋ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ